ਲਓ ਜੀ ਦੋ ਕਹਿ ਰਹੇ ਦੋ ਆ ਫੜੋ ਚਟਨੀ ਇਹ ਪਤਾ ਕੀ ਹੈ ਹੁਣ ਫਿਲਮ ਵਰਤਾ ਪਿਆ ਕਹਿੰਦੇ ਸੀ ਕਿਤੇ ਥਾਂ ਤੇ ਨਾ ਪਕੌੜੇ ਵੀ ਵੇਚੇ ਹਾਂ ਬੜੀ ਸਿਆਣੀ ਗੱਲ ਕੀਤੀ ਕਹਿੰਦਾ ਕਿਤੇ ਥਾਂ ਤੇ ਨਾ ਆ ਤੁਸੀਂ ਵੀ ਵਿੱਚ ਆ ਗਏ ਲੈ ਜਾਂਦਾ ਲਓ ਜੀ ਇੱਥੇ ਪਏ ਉਸ ਬਕਾਇਆ ਦੇ ਕੇ ਮਿਹਰਬਾਨੀ ਚਲੋ ਜੀ अस्सलाम वालेकुम। सियाने कहते हैं भी शहर 9 मील दूर ते रस्ता धूड़ो धूड़। ये गल आ भले समय दी भी जदों मिट ही मिट हुंदा सी, धूड़ ही धूड़ हुंदी सी, भी दुपहरा टिकिया सी बंदे सफ़र करते सी, वो भुब्बल जी बनी हुंदी सी ते ऐ ओह रिब इत्थे इत्थे तक गोडे गोडे ना वो धूड़ हुंदी सी, उहनूं सादे अट गोडे गोडे अट हुंदी सी। फिर तपी हुंदी सी दुपहर नूं, कोई डंगर रेहड़ी ते जुड़िया हुंदा सी ना ते ओह गड्डियां दे उत्ते ते ओह डंगरां दे भी पैर तप जांदे सी, खुर तप जांदे सीगे। ऐसा पुराने वक्तां दे विच सफ़र दा जरिया सी। पर हुण दौर बदल गया, हुण पक्कीआं सड़कां बन गईआं, हर थां दे उत्ते हुण पक्की सड़क जांदी। पर तुसीं कहोगे भी शहर लैण की जाना, भी शहर लैण की जाना, जाना पैंदा मजबूरी दे विच। हुण मेरे को मैं हुक्का ना एडा हुण पींदा नहीं, हुक्का मैं घट पीना, पर डेरे की यह रौनक आ, मजबूरी आ, डेरे के उत्ते रखना पैंदा, डेरे ते धर के रखना पैंदा। 24 घंटे हुक्का चलदा होवे, कोई हुक्के दे बहाने नूं 4 जी इकट्ठे हो जांदे आ। चलो जे ना भी इकट्ठे होण, कोई मुसाफर रुके ना ते आस ला के आवे, तुसीं इत्थे आओ, इत्थे जे कोई मुसाफर आस ला के आवे बई हुक्के दा चल सूटा लैने ते अगों हुक्का मरिया पिया होवे ਤਾਂ ਉਹ ਬੰਦੇ ਮਾੜਾ ਸਮਝਦੇ ਆ, ਉਹ ਫਿਰ ਚੰਗੀ ਗੱਲ ਨਹੀਂ। ਕਿਉਂ ਜਿਹੜਾ ਜਿਹਨੂੰ ਹੁੱਕੇ ਦੀ ਭੁੱਖ ਆ ਨਾ, ਉਹਨੂੰ ਚਾਹੇ ਮੁਰਗਾ ਖਿਲਾ ਦੇ, ਉਹਨੂੰ ਚਾਹੇ ਬੱਕਰਾ ਖਿਲਾ ਦੇ, ਉਹਨੂੰ ਹੁੱਕੇ ਦੀ ਉਹ ਭੁੱਖ ਰਹਿਣੀ, ਉਹ ਭੁੱਖੇ ਦਾ ਭੁੱਖਾ ਹੀ ਆ ਜੇ ਉਹਨੂੰ ਦੋ ਸੂਟੇ ਨਹੀਂ ਲਾਏ। ਅੱਛਾ, ਉਹ ਹੁੱਕਾ ਜੋ ਮੇਰਾ ਡੱਟਾ ਜਿਹਾ ਟੁੱਟਿਆ ਨਾ, ਤੇ ਮੈਂ ਕਿਹਾ ਵੀ ਚਲੋ ਜਾ ਕੇ ਨਵਾਂ ਲੈਨੇ ਆ। ਕੋ ਤੇਰੇ ਵਰਗੇ ਬੰਦੇ ਨੇ ਕਹਿ ਦਿੱਤਾ ਜੀ ਸੈਯਦ ਵਾਲੇ ਹੁੱਕੇ ਬੜੇ ਚੰਗੇ, ਲੈ ਉੱਥੋਂ ਸਫ਼ਰ ਕੀਤਾ ਦੁਪਹਿਰ ਦੇ ਟਾਈਮ ਤੇ ਪਹੁੰਚੇ ਆ। ਸੈਯਦ ਵਾਲਾ ਸ਼ਹਿਰ ਸੋਹਣਾ, ਸੈਯਦ ਵਾਲਾ ਕਦੀਮੀ ਸ਼ਹਿਰ ਆ ਤੇ ਬਹੁਤ ਇੱਥੇ ਦੇ ਲੋਕ ਮਿਹਨਤੀ ਲੋਕ ਆ। ਇੱਥੇ ਝੋਨਾ ਹੁੰਦਾ। ਫਿਰ ਇਸ ਸ਼ਹਿਰ ਦੀਆਂ ਖੂਬੀਆਂ ਮੈਂ ਗਿਣਾ ਤੇ ਗਿਣ ਨਾ ਹੋਣ। ਇਹ ਇੰਜ ਕਰਕੇ ਨਾ ਵਿਚਾਲੇ ਬੁੱਕਲ ਦੇ ਵਿੱਚ ਆ ਇਹ ਸ਼ਹਿਰ, ਉਧਰ ਉਕਾੜਾ ਹੋ ਗਿਆ, ਇੱਧਰ ਲੈਲਪੁਰ, ਜੜ੍ਹਾਂ ਵਾਲਾ, ਨਨਕਾਣਾ ਸਾਹਿਬ, ਇੱਦਾਂ ਬੁੱਕਲ ਦੇ ਵਿੱਚ ਆ। ਸੜਕਾਂ ਖੁੱਲੀਆਂ, ਵੱਡੀਆਂ ਸੜਕਾਂ ਇੱਥੋਂ ਜਾਂਦੀਆਂ ਮੋਟਰਵੇਆਂ। ਪਰ ਜਿਹੜੀ ਆਸ ਅਸੀਂ ਲੈ ਕੇ ਆਏ ਸੀ ਨਾ, ਜਿੱਦਾਂ ਸਾਨੂੰ ਦੱਸਿਆ ਸੀ, ਮੈਂ ਸੈਯਦ ਵਾਲਾ ਸ਼ਹਿਰ ਐਡਾ ਵੱਡਾ ਨਹੀਂ ਹੈ, ਉਹ ਸਾਰਾ ਘੁੰਮ ਕੇ ਦੇਖ ਲਿਆ। ਮੈਨੂੰ ਤਾਂ ਦੁਕਾਨਾਂ ਲੱਭੀਆਂ 2 ਤੇ ਦੋਵਾਂ ਦਾ ਉੱਤੇ ਕੁਛ ਵੀ ਨਹੀਂ, ਨਾ ਕੋਈ ਹੁੱਕਾ ਨਾ ਲੈਣੀ ਨਾ ਦੇਣੀ। ਉਹ ਕਹਿੰਦੇ ਜੀ ਮਹੀਨਾ ਟਾਈਮ ਲੱਗੂਗਾ, ਸਾਈ ਬਿਆਨਾ ਕਰੋ, ਫਿਰ ਜਾ ਕੇ ਤਾਂ ਮਾਲੂਮ ਹੋ ਜਾਂਦਾ ਨਾ ਵੀ ਇੱਥੇ ਸ਼ਹਿਰ ਹੈ ਕਿ ਨਹੀਂ ਹੈ। ਉਹ ਗੱਲ ਕੋਈ ਨਹੀਂ, ਜਿੱਡੀ ਗੱਲ ਸੁਣੀ ਸੀ ਨਾ, ਚਲੋ ਬਣਾ ਦੇਣਗੇ ਮਿਸਾਲ ਆ, ਮੈਂ ਉਹਨਾਂ ਨੂੰ ਕਹਾ ਨਾ ਉਹ ਬਣਾ ਦੇਣਗੇ ਮਹੀਨੇ ਖਾਣ 'ਚ। ਪਰ ਜਿਹੜੀ ਗੱਲ ਸੁਣੀ ਸੀ ਨਾ, ਉਹ ਗੱਲ ਕੋਈ ਨਹੀਂ। ਤੇ ਐਵੇਂ ਕੋਈ ਬੰਦਾ ਸਾਡੇ ਤਰ੍ਹਾਂ ਸੁਣਾ ਕੇ ਹੁੱਕਾ ਤਾਂ ਲੈਣ ਇੱਥੇ ਆਇਓ ਨਾ। ਉਂਝ ਇੱਥੇ ਚੌਲ ਚੰਗੇ, ਇੱਥੇ ਦੇ ਬੰਦੇ ਚੰਗੇ, ਇੱਥੇ ਹਰ ਸ਼ੈ ਲੱਭਦੀ ਹੈ। ਜਮਾਂ ਹੁੱਕੇ ਦੀ ਆਸ ਲਾ ਕੇ ਨਾ ਆਇਓ। ਹੁਣ ਸਾਨੂੰ ਕਿਸੇ ਨੇ ਦੱਸਿਆ ਵੀ ਹੁੱਕਾ ਤਾਂ ਕਮਲਿਓ ਹਵੇਲੀ ਲੱਖੇ ਦਾ, ਲੱਖੇ ਵੱਟੂ ਦੇ ਸ਼ਹਿਰ 'ਚ ਜਾਓ ਤੇ ਉੱਥੇ ਜਾ ਕੇ ਤੁਸੀਂ ਹੁੱਕਾ ਵੰਨ ਸਵੰਨੇ ਹੁੱਕੇ। ਅੱਛਾ, ਹੁਣ ਜਾਣਾ ਤਾਂ ਅਸੀਂ ਹਵੇਲੀ ਲੱਖੇ ਆ, ਪਰ ਇੱਕ ਵਾਰੀ ਸਾਨੂੰ ਜਾਣਾ ਪੈ ਗਿਆ ਮਾਨਾ ਵਾਲੇ। ਜਿਹੜਾ ਸਾਡਾ ਤਲ ਆ ਨਾ, ਸਾਡੇ ਤਲ ਦੇ ਵਿੱਚ ਜਿਵੇਂ ਹੁਣ ਰੁਝਾਣਾ ਸੀ, ਤਮਾਕੂ ਆਪੋ ਆਪ ਪਸੰਦ ਹੁੰਦੀ ਆ। ਰੁਝਾਣੇ ਦਾ ਵੀ ਤਮਾਕੂ ਬੜਾ ਮਸ਼ਹੂਰ ਆ, ਇੱਦਾਂ ਹੀ ਮਾਨਾ ਵਾਲੇ ਦਾ ਵੀ ਤਮਾਕੂ ਬੜਾ ਮਸ਼ਹੂਰ ਆ। ਮਾਨਾ ਵਾਲੇ ਤਲ ਦਾ ਤਮਾਕੂ ਬੜਾ ਮਸ਼ਹੂਰ ਆ। ਅਸੀਂ ਇੱਥੋਂ ਜਾਵਾਂਗੇ ਮਾਨਾ ਵਾਲੇ, ਵੱਡਾ ਮਾਨਾ ਵਾਲਾ, ਉੱਥੋਂ ਤਮਾਕੂ ਲੈ ਕੇ ਫਿਰ ਅਸੀਂ ਉੱਥੋਂ ਹਵੇਲੀ ਲੱਖੇ ਜਾਵਾਂਗੇ। ਅੱਜ ਦੀ ਦਿਹਾੜੀ ਸਫ਼ਰ ਦੇ ਵਿੱਚ ਹੀ ਆ। ਅਸੀਂ ਜਦੋਂ ਇੱਥੋਂ ਉਤਰੇ ਆ ਨਾ, ਆਖਰੀ ਆਰਾਮਗਾ ਇਹਦਾ ਸੈਯਦ ਵਾਲੇ ਜੜ੍ਹਾਂ ਵਾਲੇ ਸਟਾਪ ਤੇ ਅਸੀਂ, ਮੋਟਰਵੇ ਦਾ ਸਟਾਪ ਆ, ਉੱਥੇ ਅਸੀਂ ਉਤਰੇ ਆ। ਉਤਰ ਕੇ ਇਸੇ ਬਾਬਾ ਜੀ ਕੋ ਬੈਠਿਆ। अस्सलाम वालेकुम ਬਾਬਾ ਜੀ। ਜਿਹੜਾ ਅਸੀਂ ਸੁਣ ਕੇ ਆਏ ਆ ਵੀ ਇਹ ਜਿਹੜਾ ਸ਼ਹਿਰ ਆ ਸੈਯਦ ਵਾਲਾ ਸ਼ਹਿਰ ਤਾਂ ਬਹੁਤ ਸੋਹਣਾ, ਨਾਮ ਬਹੁਤ ਸੋਹਣਾ ਸ਼ਹਿਰ ਦਾ, ਪਰ ਉਹ ਜਿਵੇਂ
ਪਹਿਲੀ ਵਾਰੀ ਮੈਂ ਜ਼ਿੰਦਗੀ 'ਚ ਆਇਆ। ਹਾਂਜੀ। ਇੱਕ ਤਾਂ ਸ਼ਹਿਰ ਬਹੁਤ ਵੱਡਾ ਨਹੀਂ ਹੈ, ਨਾ ਤੇ ਇੱਕੋ ਜਿਹੜੀ ਹੁੱਕੇ ਵਾਲੀ ਗੱਲ ਸੁਣੀ ਸੀ ਉਦਾਂ ਹੁੱਕੇ ਇੱਥੇ ਲੱਭੇ ਨਹੀਂ। ਹਾਂਜੀ ਤੁਸੀਂ ਕੀ ਦੱਸਦੇ ਆ ਇਹਦੇ ਬਾਰੇ 'ਚ? ਹੁੱਕੇ ਜੀ ਮਸ਼ਹੂਰ ਤਾਂ ਬੜੇ ਆਏ ਨੇ, ਅੱਛਾ, ਪਤਾ ਨਹੀਂ ਮੁੜੇ ਹੁਣ ਕੀ ਉਹ ਦੁਕਾਨਦਾਰ ਮਰ ਗਏ ਨੇ ਕਿ ਕੀ ਹੋ ਗਿਆ। ਹਾਂ ਇਹ ਵੀ ਹੋ ਸਕਦਾ ਵੀ ਪੁਰਾਣੇ ਬੰਦੇ ਰਹੇ ਨਹੀਂ, ਆਹ ਇਹ ਦੌਰ ਮੁੱਕਦਾ ਜਾਂਦਾ, ਪੁਰਾਣੀਆਂ ਛਾਵਾਂ ਦੀ ਥਾਂ ਨਵੀਆਂ ਛਾਵਾਂ ਲਈ ਜਾਂਦੀਆਂ, ਪੁਰਾਣੀਆਂ ਛਾਵਾਂ ਦੀ ਥਾਂ ਨਵੀਆਂ ਛਾਵਾਂ ਲਈ ਜਾਂਦੀਆਂ। ਹੁਣ ਜਿਵੇਂ ਬੜੀਆਂ ਬੜੀਆਂ ਛਾਵਾਂ ਮੁੱਕ ਗਈਆਂ, ਹੁਣ ਇਦਾਂ ਹੀ ਭਾਵੇਂ ਹੁੱਕਿਆਂ ਦੀ ਥਾਂ ਵੀ ਹੋਰ ਛਾਵਾਂ ਲੈ ਰਹੀਆਂ, ਵਨ ਸਵੰਨੇ ਹੁੱਕੇ। ਹੁਣ ਦੱਸਦੇ ਆ ਕਿ ਆਏ ਨਵੇਂ ਹੁੱਕੇ। ਹੋਰ ਹਾਂਜੀ ਠੀਕ ਠਾਕ, ਹੋਰ ਸੁਣਾਓ? ਠੀਕ ਠਾਕ। ਅਸੀਂ ਮੰਗੂ ਤਾਰੂ ਆ, ਉਹ ਮੋੜ ਖੁੰਡੇ ਦੇ ਨਾਲ। ਅੱਛਾ, ਸ਼ਾਇਦ ਤੁਹਾਡੇ ਦੋਸਤ ਵਗੈਰਾ ਉੱਥੇ ਰਹਿੰਦੇ ਹੋ। ਨਹੀਂ ਮੇਰਾ ਤਾਂ ਉੱਥੇ ਨਹੀਂ ਕੋਈ, ਤੇ ਮਿਹਰਬਾਨੀ। ਹੁਣ ਕਿੱਥੇ ਚੱਲੇ ਆ? ਇਦੋਂ ਨਿਕਲੇ ਸੀ, ਤੁਹਾਨੂੰ ਵੇਖ ਕੇ ਆਇਆ ਤੇ ਸਲਾਮ ਕੀਤਾ ਤਾਂ ਜਾ ਜਿਉਂਦੇ ਵਾ ਸਮੋਸਾ ਖਵਾਈਏ ਤੁਹਾਨੂੰ? ਨਹੀਂ 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 ਖਾ ਲਾ, ਨਹੀਂ ਮਿਹਰਬਾਨੀ। ਹੋਰ ਸੁਣਾਓ? ਖਾ ਲਾ ਤੂੰ। ਨਹੀਂ ਨਹੀਂ ਅੱਛਾ ਹੋਰ ਸਭ ਠੀਕ ਠਾਕ? ਠੀਕ ਠਾਕ, ਬੜੀ ਮਿਹਰਬਾਨੀ ਜਿਉਂਦੇ ਵਾਸਤੇ। ਕੀ ਗੱਲ ਕਰਦੇ ਸੀ ਆਪਾਂ ਜੀ ਹੁੱਕੇ ਦੀ ਕਰਦੇ ਤੇ ਹਾਂ ਹੁੱਕੇ ਦਾ ਕੀ ਬਣਿਆ ਫਿਰ? ਹੁੱਕਾ ਜੀ ਉਹ ਤਾਂ ਜਿਹੜੇ ਕਾਰੀਗਰ ਹਨ ਉਹ ਮਰ ਗਏ। ਹਾਂ ਪੁਰਾਣੇ ਬੰਦੇ ਟੁਰ ਗਏ, ਪੁਰਾਣੇ ਬੰਦੇ ਟੁਰ ਗਏ, ਗੱਲ ਠੀਕ ਹੈ ਜੀ। ਹਾਂਜੀ ਤੇ ਕਿਵੇਂ ਤਾਂ ਦਿਹਾੜੀ ਪੈ ਜਾਂਦੀ ਹੈ ਤੇਰੀ ਆ? ਦਿਹਾੜੀ ਦੀ ਬਸ ਕੋਈ ਨਹੀਂ, ਹੁਣ ਮੌਸਮ ਹੈ ਗਰਮੀ ਦਾ। ਅੱਛਾ ਨਹੀਂ ਜੀ ਹੁਣ ਦਿਹਾੜੀ ਕੋਈ ਨਹੀਂ। ਅੱਛਾ, ਤੇ ਘਰ ਕਿੱਥੇ ਗਾ? ਘਰ ਮਾਨ ਦੇ ਅੱਡੇ। ਅੱਛਾ ਅੱਛਾ, ਤੇ ਇਹ ਕਿੰਨੇ ਕੁ ਦਾ ਸਮਾਨ ਤੂੰ ਬਣਾ ਕੇ ਲਿਆਇਆ ਇਹ ਕਰ? ਜੀ ਸਮਾਨ ਤਾਂ ਅੱਗੇ ਮੈਂ ਬਣਾਉਂਦਾ ਜਲੇਬੀਆਂ ਪਕੌੜੇ। ਅੱਛਾ ਉਹ ਜੀ ਹੁਣ ਕੋਈ ਨਹੀਂ, ਇਹਦਾ ਕੰਮ ਹੀ ਕੋਈ ਨਹੀਂ ਇਹਦਾ। ਹਾਏ, ਹੁਣ ਟਾਈਮ ਹੈ ਨਾ, ਤੇ ਦਿਹਾੜੀ ਦਿਹਾੜੀ ਗੁਜ਼ਾਰਨ ਵਾਲੀ ਗੱਲ। ਤੇ ਬੱਚੇ ਕਿੰਨੇ? ਬੱਚੇ ਤਾਂ ਗੱਭਰੂ ਐਣ ਦੇ 2-3 ਐਣ ਦੇ। ਫਿਰ ਉਹ ਜਾਂਦੇ ਕੰਮ ਕੁਮ ਤੇ? ਹਾਂ ਕੰਮ ਤੇ ਜਾਂਦੇ। ਤੇ ਪਰ ਹੁਣ ਇੱਕ ਬੰਦੇ ਦਾ ਕਮਾਣ ਨਾ ਸਰਦਾ ਨਹੀਂ, ਨਾ, ਸਾਰੇ ਨਾ, ਕਮਾਣ ਤੇ ਹੁਣ ਤਾਂ ਜੀ ਜਾ। ਸਾਰੇ ਹੀ, ਅੱਛਾ, ਸਾਰੇ ਤੇ ਕਿੰਨੀ ਕੁ ਦੇਰ ਦਾ ਤੂੰ ਇਹ ਲਾਣਾ ਰੇੜੀ ਇੱਥੇ? ਇੱਥੇ ਜੀ ਹੋ ਗਏ ਕੋ ਥੋੜੇ ਦਿਨ, ਕੋ 6 ਮਹੀਨੇ ਹੋ ਗਏ ਉਸ ਨੂੰ। ਅੱਛਾ, ਤੇ ਇਹ ਵੀ ਜਿੰਨਾ ਸੇਕ ਪੈ ਰਿਹਾ, ਜਿੰਨੀ ਗਰਮੀ ਪੈ ਰਹੀ ਹੈ, ਤੇ ਜਿਵੇਂ ਰੜੇ ਦੇ ਉੱਤੇ ਤੂੰ ਆ ਮਾੜੀ ਜੀ ਪੱਲੀ ਥੈਲਿਆਂ ਦੀ ਬੰਨ ਕੇ ਬੈਠਾ, ਹਾਂਜੀ ਤੂੰ ਮਾਰੀ ਨਾ ਜਾਈਂ ਤੇ ਸੇਕ ਦੇ ਵਿੱਚ ਤੇ ਬਸ ਜੀ ਸੇਕ। ਮੋੜ ਹੁਣ ਸੇਕ ਹੋਵੇ ਜਾਂ ਨਾ ਹੋਵੇ, ਪੇਟ ਮਗਰ ਕਰਨਾ। ਹੁਣ ਇੱਥੇ ਮੈਂ ਨਿੱਕਾ ਜਿਹਾ ਛਪਰਾ ਬਣਾਊਗਾ, ਹਾਂ ਉਹ ਪੈਲੀ ਵਾਲੇ ਤੇ ਕੁਝ ਅਫਸਰਾਂ ਸੱਦਿਆ ਵੀ ਉਹ ਮੀਆਂ ਇੱਥੇ ਕਿਉਂ ਬੈਠਾ? ਮੈਂ ਕਿਹਾ ਯਾਰ ਰੇੜੀ ਇਹ ਉੱਥੇ ਕਰ ਲੈਨੇ ਆ, ਹਾਂ ਹਾਂ, ਜਿਹਦੇ ਆਂਦੇ ਹੋ ਤੇ ਲੈ ਕੇ ਘਰ ਵਗ ਜਾਣਾ। ਹਾਏ ਬਸ ਇਹ ਗੱਲ ਤੇਰਾ ਹੈ। ਛਪਰਾ ਨਹੀਂ ਬਣਾਉਣ ਦਿੰਦੇ? ਨਹੀਂ ਬਣਾਉਣ ਦਿੰਦੇ। ਟਾਈਮ ਔਖਾ ਚੱਲ ਰਿਹਾ, ਬਹੁਤ ਔਖਾ, ਸਖਤ ਚੱਲ ਬਹੁਤ ਰਿਹਾ। ਔਖਾ, ਬਹੁਤ ਕੰਮ ਔਖਾ। ਸਖਤ ਚੱਲ ਰਿਹਾ। ਬੜਾ ਔਖਾ ਟਾਈਮ ਹੋ ਗਿਆ ਜਿਹਦੇ ਬਹੁਤ। ਕੋਲ ਤਾਂ ਪੈਸੇ ਆ ਉਹਦੇ ਕੋਲ ਹਿਸਾਬ ਹੀ ਕੋਈ ਨਹੀਂ, ਉਹਦੇ ਕੋਲ ਜੀ ਕੋਈ ਨਹੀਂ। ਤੇ ਜਿਹੜੇ ਸਾਡੇ ਵਰਗੇ ਮਾਤੜ ਆ ਨਾ, ਉਹ ਅੱਧ ਵਿਚਾਲੇ ਜੇ ਫਸੇ ਆ, ਨਾ ਉਹ ਅਮੀਰਾਂ ਚ ਨਾ ਗਰੀਬਾਂ। ਹੁਣ ਆ ਨਾ ਕਰੇ ਤਾਂ ਨਹੀਂ ਸਰਦਾ ਨਹੀਂ ਸਰਦਾ, ਹੈ, ਨਹੀਂ ਸਰਦਾ। ਤੇ ਜਿਹੜਾ ਕਰ ਰਿਹਾ ਉਹ ਵੀ ਤੁਸੀਂ ਦੇਖ ਲਓ। ਹਾਂਜੀ ਉਹ ਪਕੌੜੇ ਨੇ, 4 ਸਮੋਸੇ ਆ, ਹਾਂ ਉਹ ਲੰਬੀ ਲਾਈ ਆ, ਇਹਦੇ 'ਚ ਕਿੰਨੇ ਕੁ ਸ਼ਾਮ ਨੂੰ ਬਚਾ ਲੂਗਾ? ਕੁਝ ਵੀ ਨਹੀਂ ਜੀ, ਕੋਈ 100 ਸਵਾ 100 200 ਬਸ। ਹਾਂ 200 ਕੁਝ ਵੀ ਰੁਪਈਆ ਨਹੀਂ, ਬਚਾ। ਸਬਜ਼ੀ ਵੀ ਨਹੀਂ ਬਣਦੀ। ਹਾਂ ਉਹ ਜਾ ਕੇ ਸ਼ਾਮ। ਮੁੰਡੇ ਵੀ ਚਲੋ। ਅੱਛਾ ਚਲੋ, ਤੇ ਇਹ ਅਸੀਂ ਜੀ ਬਾਬਾ ਜੀ ਕੋ ਖਰੀਦੋ ਫਰੋਖਤ ਵੀ ਕਰਾਂਗੇ, ਹੈ ਜੀ, ਤੇ ਬਾਬਾ ਜੀ ਦੀ ਇਮਦਾਦ ਵੀ ਅਸੀਂ ਕਰਕੇ ਜਾਵਾਂਗੇ। ਸਾਡਾ ਬਜ਼ੁਰਗ ਆ, ਹੈ ਇਹ ਬਜ਼ੁਰਗ ਸਾਂਝੇ ਹੁੰਦੇ ਆ। ਬਲਕਿ ਮੈਂ ਨਾ ਇਹ ਗੱਲ ਕਰੂੰਗਾ, ਅੱਗੇ ਮੈਂ ਦੇਖਿਆ ਵੱਡੀ ਵੱਡੀ ਗੱਡੀਆਂ ਵਾਲੇ ਇੱਥੋਂ ਟੱਪੀ ਜਾਂਦੇ ਆ ਤੇ ਇੱਧਰ ਨੂੰ ਮੁੜ ਕੇ ਦੇਖਦੇ ਵੀ ਨਹੀਂ। ਕੋਈ ਰੇੜੀ ਵਾਲਾ, ਖੋਤੀ ਰੇੜੀ ਵਾਲਾ ਇੱਥੋਂ ਆ ਕੇ ਜੇ ਕੋਈ ਸਮੋਸਾ ਲੈ ਹਾਂ ਲਵੇ ਜੀ, ਲੈਂਦਾ ਨਹੀਂ। ਹਾਂਜੀ ਹਾਂਜੀ। ਮੋਟਰਵੇ ਤੋਂ ਕਿਹੜਾ ਖੋਤੀ ਜਿਹੜੀ ਲੈ ਮੈਂ ਕਹਿੰਦਾ ਅੱਗੇ ਟੱਪੀ ਨਹੀਂ ਇੱਥੋਂ ਖੋਤੀ ਰੇੜੀ। ਉਹ ਨਹੀਂ ਉਹਦੀ ਲੈ ਗਈ ਉਹ ਵੀ। ਹਾਂ ਮੈਂ ਕਹਿੰਦਾ ਜੇ ਇਦਾਂ ਦੇ ਬੰਦਿਆਂ ਕੋਲੋਂ ਖਰੀਦਦਾਰੀ ਜ਼ਰੂਰ ਕਰਿਆ ਕਰੋ, ਜ਼ਰੂਰ ਕਰਿਆ ਕਰੋ। ਜਿਸ ਰੰਗ 'ਚ ਵੀ ਕਰਨੀ ਆ, ਉਹ ਤੁਹਾਡਾ ਕੰਮ ਆ। ਅੱਲਾ ਰਾਜੀ। ਅੱਲਾ ਰਾਜ਼ੀ ਹੁੰਦਾ, ਅੱਲਾ ਰਾਜ਼ੀ ਹੁੰਦਾ। ਅੱਛਾ ਜੀ, ਹੁਣ ਅਸੀਂ ਚੱਲਦੇ ਹਾਂ ਮਾਨਾ ਵਾਲੇ, ਤੇ ਮਾਨਾ ਵਾਲੇ ਤੋਂ ਫਿਰ ਅਗਾਂਹ ਅਸੀਂ ਉੱਥੇ ਜਾਵਾਂਗੇ ਤੇ ਬਾਬਾ ਜੀ ਨਾਲ ਅਸੀਂ ਮਿਲ ਕੇ ਫਿਰ ਉੱਥੇ ਜਾਂਦੇ ਹਾਂ। ਬਾਬਾ ਜੀ ਦੀ ਖਰੀਦਦਾਰੀ ਵੀ ਕਰਾਂਗੇ ਤੇ ਅਮਦਾਦ ਵੀ ਕਰਾਂਗੇ। ਬਲਾ ਇੱਕ ਵਾਰੀ ਬਟਨ ਦੱਬ ਲਓ। ਬਲਾ ਬਲਾ। अस्सलाम वालेकुम। ਅਸੀਂ ਅੱਜ ਜਿੱਦਾਂ ਜਿੱਦਾਂ ਸਫ਼ਰ ਕਰ ਰਹੇ ਹਾਂ ਨਾ, ਤੁਹਾਨੂੰ ਕੋਈ ਨਾ ਕੋਈ ਸ਼ਾਇਦ ਅਸੀਂ ਫੜ ਕੇ ਦਿਖਾਈ ਜਾ ਰਹੇ ਹਾਂ। ਇਸ ਟਾਈਮ ਅਸੀਂ ਨਨਕਾਣਾ ਸਾਹਿਬ ਤੋਂ ਮਾਨਾ ਵਾਲੇ ਨੂੰ ਆ ਰਹੇ ਸੀਗੇ, ਤੇ ਮਾਨਾ ਵਾਲੇ ਦੇ ਲਾਗੇ ਪਹੁੰਚ ਗਏ ਆ। ਤੇ ਆ ਮੇਰਾ ਭਰਾ ਨਾ ਇਦਾਂ ਬੁਝਕੀ ਪਾ ਕੇ ਤੇ ਕੋਈ ਸ਼ਾਇਦ ਚੁਗ ਰਿਹਾ ਸੀਗਾ, ਜਿੱਦਾਂ ਸਾਡੇ ਨਰਮੇ ਚੁਗਦੇ ਸੀਗੇ, ਜਾਂ ਜਿੱਦਾਂ ਕਹਿ ਲਓ ਅਸੀਂ ਮਿਰਚਾਂ ਚੁਗਦੇ ਆ, ਇਦਾਂ ਬੁਝਕੀ ਪਾਈ ਹੋਈ ਸੀ। ਤੇ ਮੈਂ ਉਹ ਕਿਹਾ ਆਪਾਂ ਪੁੱਛੀਏ ਵੀ ਇਹ ਫਸਲ ਕਿਹੜੀ ਹੈ। ਸਾਡੇ ਵਾਸਤੇ ਤਾਂ ਇਹ ਫਸਲ ਆ ਭਾਈ ਨਵੀਂ, ਮੈਂ ਸੱਚੀ ਦੱਸਾਂ। अस्सलाम वालेकुम।
ਭਾਜੀ ਕੀ ਹਾਲ ਚਾਲ? ਠੀਕ ਠਾਕ ਭਾਜੀ। ਇਹ ਬਾਈ ਤੁਹਾਡਾ ਨਾਂ ਕੀ? ਮੁਹੰਮਦ ਇਰਫਾਨ ਜੀ। ਹਾਂਜੀ ਇਰਫਾਨ ਸਾਹਿਬ ਕੀ ਹਾਲ ਚਾਲ? ਠੀਕ ਠਾਕ ਜੀ। ਇਰਫਾਨ ਸਾਹਿਬ ਤੁਹਾਡੀ ਆਪਣੀ ਫਸਲ ਹੈ? ਹਾਂਜੀ। ਮੇਰਾ ਰੂਹ ਰਾਜ਼ੀ ਹੋ ਗਿਆ ਗੱਲ ਸੁਣ ਕੇ ਕਿ ਇਹਦੀ ਆਪਣੀ ਫਸਲ ਆ ਤੇ ਆਪ ਚੁਗ ਰਿਹਾ ਇਸ ਟਾਈਮ ਸਿਖਰ ਦੁਪਹਿਰ ਆ, ਆਪ ਮਿਹਨਤ ਕੀਤੀ, ਆਪ ਪਾਣੀ ਲਾਂਦਾ। ਇਹ ਫਸਲ ਦੱਸੋ ਜੀ ਕਿਹੜੀ ਆ, ਦਿਖਾਓ ਜੀ। ਇਹ ਚਿੱਟਾ ਲੋਬੀਆ ਭਾਜੀ। ਅੱਛਾ ਚਿੱਟਾ ਲੋਬੀਆ। ਹਾਂਜੀ ਭਾਜੀ ਇਹ ਕਿਹੜੇ ਮੌਸਮ 'ਚ ਲੱਗਦਾ ਹੈ? ਇਹ ਭਾਜੀ ਆ ਸਰਦੀਆਂ ਲੰਘਦੇ ਲੱਗ ਜਾਂਦਾ ਭਾਜੀ। ਅੱਛਾ ਸਰਦੀਆਂ ਲੰਘਦੇ ਸਾਰੇ? ਹਾਂਜੀ, ਲੰਘਦਿਆਂ ਸਾਰ ਦਸਤੀ ਲਾ ਦੀਦਾ ਨਾ, ਹਾਂ। ਫਿਰ 2-2.5 ਮਹੀਨਿਆਂ ਦੇ ਵਿੱਚ ਤਿੰਨਾਂ 'ਚ ਤਿਆਰ ਹੋ ਜਾਂਦਾ ਵਾ। ਅੱਛਾ ਹੁਣ ਅੱਗੋਂ ਤੜਾਈ ਸ਼ੁਰੂ ਇਹਦਾ ਹੋ ਮਾਸ਼ਾਅੱਲਾ। ਕਿੱਲੇ ਦਾ ਜਿਹੜਾ ਬੀਜ ਆ ਉਹ ਕਿੰਨੇ ਕੁ ਦਾ ਆਂਦਾ ਜੀ? ਇਹ 1000 ਰੁਪਏ ਕਿਲੋ ਮਿਲਦਾ ਭਾਜੀ ਇਹਦਾ। ਜਿਹੜਾ ਬੀਜਣਾ ਹਾਂਜੀ। ਤੇ ਇਹ ਕਿਦਾਂ ਬੀਜ ਦੇ ਪਟੜੇ ਬਣਾਏ ਇਹ? ਪਟਰੇ ਬਣਾਏ ਆ, ਪਟਰਿਆਂ ਤੇ ਲੱਗਦਾ ਵਾ 2-2 3-3 ਦਾਣੇ ਲਾਈਦੇ ਆ। 2-2 3-3 ਦਾਣੇ ਹਾਂਜੀ। ਤੇ ਪਟੜੇ ਬਣਾ ਕੇ 4-5 ਕਿਲੋ ਬੀਜ ਲੱਗਦਾ ਇਹਦੇ ਤੇ ਤੇ। ਚੋਪਿਆਂ ਨਾਲ ਲੱਗਦਾ? ਹਾਂਜੀ। ਅੱਛਾ 4-5 ਫਿਰ ਕਿਲੋ ਮਗਰੋਂ ਪਾਣੀ ਲਾ ਦੀਦਾ। 4-5 ਹਜ਼ਾਰ ਦਾ ਬੀਜ ਹੈ। ਹਾਂਜੀ। ਤੇ ਇਹਨੂੰ ਉਂਝ ਖਰਾਕ ਕਿੰਨੀ ਕੁ ਚਾਹੀਦੀ ਇਹਨੂੰ? ਖਰਾਕ ਇਹਨੂੰ ਭਾਜੀ ਇੱਕ ਬੋਰੀ ਪਾਈ ਆ ਖਾਦੀ ਇਹਨੂੰ। ਅੱਛਾ ਜੀ ਸਪਰੇਅ ਜਿਹੜੀ ਇਹਨੂੰ ਦੂਸਰੇ ਤੀਸਰੇ ਦਿਨ ਹੁੰਦੀ ਆ ਹੁੰਦੀ ਆ। ਆ ਸੁੰਡੀ ਸੁੰਡੀ ਤੇਲੇ ਟੋਕੀ ਵਾਲੀ। ਉਹ ਸੇਕ ਆ ਨਾ? ਹਾਂਜੀ। ਸੇਕ 'ਚ ਸੁੰਡੀ ਪੈਂਦੀ ਆ ਅੱਜ ਕੱਲ ਹਰ ਸ਼ੈ ਨੂੰ ਬੈਠ ਰੁੱਖਾਂ ਨੂੰ ਪਈ ਜਾਂਦੀ। ਲੱਗ ਗਿਆ ਸੂਰਜਮੁਖੀ ਆ ਨਾ ਤਾਦ ਕਰਕੇ ਆ ਨਾ। ਆ ਸੂਰਜਮੁਖੀ ਲਾਗੇ ਖਲੋਤੀ ਉਹਦੇ ਤੋਂ ਵੀ ਸੁੰਡੀ ਆਂਦੀ, ਉਹ ਵੀ ਤੁਹਾਨੂੰ ਵਿਖਾਣੇ ਆ। ਭਾਜੀ ਆ ਫਲੀਆਂ ਤਾਂ ਕੱਢਿਓ। ਅੱਛਾ ਭਾਜੀ 2.5 ਮਹੀਨਿਆਂ ਬਾਅਦ ਤੁਸੀਂ ਇਹਨੂੰ ਚੁਗਣਾ ਸ਼ੁਰੂ ਕਰ ਦਿੰਦੇ ਆ। ਇਹ ਕਿਸ ਕੰਮ ਆਂਦੀ ਹੈ ਜੀ? ਇਹ ਪਕਾਉਣ ਦੇ ਜੀ ਸਬਜ਼ੀ ਦੇ, ਜਿੱਦਾਂ ਇਹ ਗਾਜਰਾਂ ਗੋਂਗਲੂ ਪਕਾਈਦੇ ਆ, ਹਾਂਜੀ ਇਦਾਂ ਹੀ ਇਹਦੇ ਬੀਜ ਦਾਣੇ ਕੱਢ ਕੇ ਫਿਰ ਚਿੱਟਾ ਲੋਬੀਆ ਅਸੀਂ ਖਾਂਦੇ ਤਾਂ ਰਹੇ ਆ, ਹੁਣ ਵੀ ਖਾਂਦੇ ਆ, ਪਰ ਮੈਂ ਪੁੱਛਿਆ ਤਾਂ ਮੈਂ ਕਿਹਾ ਵੀ ਖਬਰੇ ਦਾ ਕੋਈ ਵੰਡਾ ਬਣਦਾ ਹੋਵੇ ਜਾਂ ਕੋਈ ਹੋਰ ਕੋਈ ਨਹੀਂ ਲੂਣ ਤੇ। ਭਾਜੀ ਅੱਛਾ ਇਹਦਾ ਕੋਈ ਵੰਡਾ ਵੁੰਡਾ ਨਹੀਂ ਅੱਛਾ। ਬਣਦਾ। ਆ ਫੜਿਓ, ਮੈਂ ਇੱਕ ਫਲੀ ਉਹ ਪਾੜ ਕੇ ਦਿਖਾਣੀ। ਠੀਕ ਹੈ। ਅੱਛਾ ਇਹ ਇਰਫਾਨ ਸਾਹਿਬ ਜ਼ਮੀਨ ਦੀ ਵਹਾਈ ਦੀ ਵੀ ਸਮਝ ਆਂਦੀ, ਪਟੜੇ ਬਣਾ ਲੇ 4-5 ਸਿਰ ਬੀਜ ਆ ਜਿਹੜਾ 1000 ਰੁਪਏ ਕਿਲੋ ਲੱਗ ਗਿਆ, ਖਾਦ ਦੀ ਇੱਕ ਅੱਧੀ ਬੋਰੀ ਆ, ਸਪਰੇਅ ਦੂਏ ਤੀਏ ਦਿਨ ਹੁੰਦੀ ਰਹਿੰਦੀ ਹੈ ਮੌਸਮ ਦੇ ਹਿਸਾਬ ਨਾਲ। ਇਹ ਤਾਂ ਸਾਨੂੰ ਸਮਝ ਆ ਗਿਆ ਵੀ ਖਰਚਾ ਇੰਨਾ ਕਾ। ਇਹ ਕਿੰਨੀ ਕੁ ਲੱਥਦੀ ਆ ਤੇ ਕਿਵੇਂ ਇਹਦਾ ਹਿਸਾਬ ਲੱਗਦਾ ਵੀ ਇਹ ਕਿੱਲਾ ਇੰਨੇ ਦਾ ਹੋ ਗਿਆ? ਮੈਂ ਗੱਲ ਕਰਦਾ ਇਹ ਭਾਈ ਆ ਕੋਈ ਪੈਸੇ ਜੋੜਾਂਗੇ ਤੇ ਫੇਰ ਹੀ ਸਾਨੂੰ ਪਤਾ ਲੱਗਦਾ ਵਾ ਵੀ ਕਿੰਨੇ ਹੈਗੇ। ਜੇ ਲਾਈ ਆਉਣੇ ਉੱਤੇ ਤੇ ਉਹਦਾ ਕੀ ਹਿਸਾਬ ਹੋਣਾ ਵਾ? ਨਹੀਂ ਕੋਈ ਅੰਦਾਜ਼ਾ ਨਹੀਂ, ਪਹਿਲੀ ਵਾਰੀ ਲਾਈ? ਨਹੀਂ ਹਰ ਸਾਲ ਲਾਣਾ ਮੈਂ ਤੇ। ਅੰਦਾਜ਼ਾ ਤਾਂ ਹੋਣਾ ਵੀ 1 1.5 ਲੱਖ ਫੜ ਲਈਦਾ ਵਾ। ਹਾਂ ਖਰਚੇ ਕੱਢ ਕੇ ਭਾਜੀ। ਖਰਚੇ ਕੱਢ ਕੇ। ਹਾਂਜੀ। ਮਿਹਨਤ ਵੀ ਬੜੀ। ਹਾਂ ਵੇਖ ਕਿਵੇਂ ਇਹ 5 ਕਿਲੋ ਜਾਣ ਡਈ 400 450 ਦੀ। ਲੈ ਸਾਡੀ ਸ਼ਿਮਲਾ ਸਾਡੀ ਹਰੀ ਮਿਰਚ ਵੀ 400 ਨੂੰ ਆ, ਪੰਸੇਰੀ ਛਾਪਰ ਚ ਸਾਡਾ ਜਾਂਦਾ 400 ਨੂੰ। ਨਹੀਂ ਇੱਥੇ ਨਾ ਅੱਬੂ ਫਰੋਜ਼ ਵਟੂਆਂ ਕੰਮ ਕਰਦੇ ਨਾ ਆੜਾ ਤੇ ਉੱਥੇ ਵੀ। ਹਾਂਜੀ ਉੱਥੇ ਦੁਕਾਨ ਹੈ ਆਪਣੀ, ਅੱਛਾ ਇੱਥੋਂ ਵੀ ਕੁਝ ਲਈਦਾ ਮਾਲ ਮੁੱਲ, ਹਾਂ। ਫਿਰ ਉੱਥੇ ਲੈ ਕੇ ਜਾਂਦੇ ਆ। ਇੱਥੇ ਨਹੀਂ ਅਸੀਂ ਸੇਲ ਕਰੀਦਾ ਇਹਨੂੰ। ਨਹੀਂ ਛਾਪਰਾਂ ਚ ਪਾ ਕੇ ਵੇਚਦੇ ਆ। ਛਾਪਰਾਂ 'ਚ ਦੇਈਦਾ ਫਿਰ ਅੱਗੋਂ। ਇੱਕ ਛਾਪਰ 4-450 ਦਾ, ਉਹ 5 ਕਿਲੋ ਹੁੰਦੀ 5 ਕਿਲੋ ਉਹੀ ਧੜੀ। ਧੜੀ ਇਹ ਕੱਲ ਤੋੜੀ ਹੈ ਤਕਰੀਬਨ ਮਾਨਕਾ ਲੱਥੀਆਂ ਨੇ ਹਾਂ 40 ਕਿਲੋ। ਅੱਜ ਵੀ ਇੰਨੀਆਂ ਕ ਲੈਣੀਆਂ ਨੇ ਹੋਏ ਕਿਉਂਕਿ ਨਵੀਂ ਤੜਾਈ ਲੱਗੀ ਆ ਨਾ। ਵਿਰਲੀ ਹੋਈ ਹੈ ਜਿਹੜੀ ਪੱਕੀਆਂ ਉਹ ਡਈਆਂ ਥੋੜਾ। ਨਹੀਂ ਕੁਛ ਨਹੀਂ ਹੁੰਦਾ ਭਾਜੀ ਇਹਨੂੰ। ਇਹ ਜਿਹੜਾ ਡੰਡ ਨੇ ਥੱਲੇ ਹੀ ਰਹਿਣੇ, ਇਹ ਖਰਾਬ ਹੀ ਹੋਣੇ, ਪਾਣੀ ਨਾਲ ਵੀ ਖਰਾਬ ਹੋਣੇ ਹੀ ਹੋਣੇ। ਜ਼ੈਕਾ ਵੀ ਮਟਰਾਂ ਵਾਲਾ, ਹਿਸਾਬ ਵੀ ਮਟਰਾਂ ਵਾਲਾ। ਇਹ ਬੀ ਨਹੀਂ ਆ। ਇਹ ਬੀਨ ਬੀ ਨਹੀਂ ਆ, ਯਾਨੀ ਕਿ ਬੀ ਨਹੀਂ ਹੈ ਉਹ। ਚਿੱਟਾ ਲੋਬੀਆ ਇਹ ਚਿੱਟਾ ਲੋਬੀਆ ਭਾਜੀ ਹੈ। ਬਹੁਤ ਸਵਾਦੀ ਹੈ, ਕੱਚਾ ਜਿੰਨਾ ਮਰਜ਼ੀ ਖਾ ਲਓ, ਇਹ 'ਚ ਤਾਕਤ ਵੀ ਹੁੰਦੀ ਹੈ। ਹਾਂਜੀ। ਅੱਛਾ ਇਹ ਸਾਡੇ ਜਿਵੇਂ ਹਰੀ ਮਿਰਚਾਂ ਦਾ ਧੜੀ ਵਿਕ ਰਹੀ ਹੈ ਨਾ 400 ਦੀ, ਸਾਡੀ ਜਿਵੇਂ ਕਰੇਲਾ ਵਿਕ ਰਿਹਾ 400 ਨੂੰ, ਟਮਾਟਰ ਸਾਡੀ ਧੜੀ 200 ਨੂੰ, ਇਹਨਾਂ ਦੀ ਇਦਾਂ ਧੜੀ ਇਹ 450 ਨੂੰ ਆ। ਅੱਛਾ ਅੱਲਾ ਰੋਜ਼ੀ ਦੇਵੇ, ਮਿਹਨਤ ਬੜੀ ਹੈ, ਇੰਨੀ ਦੁਪਹਿਰ ਦੇ ਵਿੱਚ ਨਾ ਚੁਗ ਰਿਹਾ, ਆਪ ਮਿਹਨਤ ਕਰ ਰਿਹਾ ਹੈ। ਰੱਬ ਦੀ ਜ਼ਾਤ ਤੈਨੂੰ ਹਿੰਮਤ ਦੇਵੇ, ਹੌਸਲਾ ਦੇਵੇ। ਇਹ ਜੀ ਫਸਲ ਆ ਲੋਬੀਏ ਦੀ, ਇਹ ਤੁਹਾਡੇ ਤੱਕ ਅਸੀਂ ਪਹੁੰਚਾਤੀ ਵੀ ਆਹ ਸ਼ੈ ਹੁੰਦੀ ਆ ਲੋਬੀਆ। ਨਹੀਂ ਸੂਰਜਮੁਖੀ ਇੱਥੇ ਨਾ ਲਾਗੇ ਹੋ ਰਹੀ ਆ ਕਿਸੇ। ਅੱਛਾ ਭਾਜੀ ਸੂਰਜਮੁਖੀ ਦਾ ਤੁਹਾਨੂੰ ਮਾੜਾ ਮੋਟਾ ਪਤਾ? ਮਾੜਾ ਇਹ ਮੋਟਾ ਕਦੀ ਲਾਇਆ ਨਹੀਂ ਭਾਜੀ ਹੈਗਾ, ਐਵੇਂ ਤੁਹਾਨੂੰ ਕਹੀਏ ਵੀ। ਇਹ ਇੱਕ ਸ਼ੱਕ ਤਾਂ ਕੱਢਣਾ ਲੋਕਾਂ ਦਾ ਜਾ ਕੇ, ਕਹਿੰਦੇ ਜਿੱਧਰ ਨੂੰ ਸੂਰਜ ਜਾਂਦਾ ਉੱਧਰ ਨੂੰ ਘੁੰਮਦੀ ਹੈ। ਉੱਧਰ ਜ਼ਾਹਰੀ ਗੱਲ ਹੈ, ਘੁੰਮਣਾ ਇਹਨੇ ਨੂੰ ਘੁੰਮਦੀ। ਉਧਰ ਨੂੰ ਘੁੰਮਣਾ। ਹੁਣ ਸੂਰਜ ਜਿੱਧਰ ਨੂੰ ਗਿਆ ਇਹਦਾ ਪਰਛਾਵਾਂ ਇੱਧਰ ਨੂੰ ਜਾਏਗਾ। ਹੂੰ ਜਿੱਧਰੋਂ ਸੂਰਜ ਚੜ੍ਹੇਗਾ ਮੁੜ ਕੇ ਇਹਨੇ ਇੱਧਰ ਨੂੰ ਸੂਰਜ ਦੇ ਨਾਲ ਘੁੰਮੇਗਾ ਇਹ। ਨਹੀਂ ਹਾਂਜੀ। ਹੁਣ ਇਹਦਾ ਮੂੰਹ ਸੂਰਜ ਵੱਲੇ ਨੂੰ ਨਹੀਂ ਹੋਣਾ ਚਾਹੀਦਾ। ਨਹੀਂ ਹਾਂ ਸੂਰਜ ਕਿਉਂਕਿ ਗਰੂਬ ਹੋਣ ਡਿਆ ਭਾਜੀ, ਇਹਨੇ ਪਰਛਾਵਾਂ ਦੇਣਾ ਹੁਣ। ਇਹਨੇ ਚੜ੍ਹਦੇ ਸੂਰਜ ਨੂੰ ਮੂੰਹ ਕਰਨਾ ਹੁੰਦਾ। ਇਹਨੇ ਚੜ੍ਹਦੇ ਸੂਰਜ ਨੂੰ ਮੂੰਹ ਇਹ ਚੜ੍ਹਦੇ ਸੂਰਜ ਨੂੰ ਸਲਾਮ ਕਰਦਾ ਸੂਰਜਮੁਖੀ। ਭਾਜੀ ਤੁਸੀਂ ਕਰੋ ਕੰਮ, ਮੈਂ ਦਿਖਾਇਆ। ਠੀਕ ਹੈ ਭਾਜੀ। ਕੋਈ ਨਹੀਂ। ਲੋਬੀਏ ਦੀ ਫਸਲ ਤੁਹਾਡੇ ਤੱਕ ਅਸੀਂ ਪਹੁੰਚਾਈ ਆ ਤੇ ਇਹ ਵੀ ਆਮਦਨ ਵਾਲੀ ਫਸਲ ਆ, ਪਰ ਇਹ ਬਹੁਤ ਵੱਡੀ ਫਸਲ ਨਹੀਂ ਹੈ, ਸਬਜ਼ੀ ਦੀ ਫਸਲ ਆ। ਸਬਜ਼ੀ ਦਾ ਕੰਮ ਹੀ ਬਰੀਕੀ ਦਾ, ਸਾਰਾ ਮੀਨਾਕਾਰੀ ਦਾ ਕੰਮ ਆ, ਉਹ ਚਾਹੇ ਲੋਬੀਆ ਹੋਵੇ ਚਾਹੇ ਕਿਹੜੀ ਫਸਲ ਵੀ ਹੋਵੇ। ਪਰ ਇਹ ਵੀ ਮੈਂ ਤਾਂ ਇਹ ਦੇਖਿਆ ਚਿੱਟਾ ਲੋਬੀਆ ਲੱਗਿਆ ਸਾਡੇ ਵੱਲ, ਕਿਸੇ ਵਕਤਾਂ 'ਚ ਲੱਗਦਾ ਸੀ, ਹੁਣ ਸਾਡੇ ਵੱਲ ਲਾਣਾ ਛੱਡ ਗਏ। ਆ ਦੇਖਦਾ ਰੰਗ ਦੇਖ ਤੂੰ ਕਿੱਦਾਂ ਖੱਟੇ ਰੰਗ ਦੀ ਆ, ਚਮਕ ਰਿਹਾ, ਉੱਤੇ ਡੂਮਣੇ ਮਾਖੀ ਦੀਆਂ ਮੱਖੀਆਂ
ਤੇ ਇੰਜ ਪੰਸੇਰੀ ਦਾ ਤਾਂ ਹੈ ਫੁੱਲ ਲਾਗੇ ਕਰਕੇ ਦਿਖਾ ਵੱਡਾ ਸਾਰਾ ਫੁੱਲ। ਵਾਹ ਮੇਰੇ ਮਾਲਕਾ, ਸੋਹਣੇ ਮਾਲਕਾ, ਤੇਰੀ ਕੁਦਰਤ ਦੇਖ ਤੂੰ ਬਈ। ਪੱਤਾ ਲੱਗਦਾ ਜਿਵੇਂ ਉਹ ਜਿਹੜਾ ਉਹ ਰੁੱਖ ਬੜਾ ਮਹਿੰਗਾ ਵਿਕਦਾ, ਆ ਜਿਹੜਾ ਪੱਤਾ ਉਹਦੇ ਵਰਗਾ। ਹਾਂ ਇਹ ਜੀ ਐਡੇ ਐਡੇ ਪੱਤੇ ਆ, ਇਦਾਂ ਮੋਢਾ ਪੂਰਾ ਇਹਦਾ ਨਾ ਹਿਸਾਬ ਰੁੱਖ ਵਾਲਾ ਹੇਠਾਂ ਬਹਿ ਕੇ ਮੋਢ ਤੋਂ ਕੈਮਰਾ ਤਾਂ ਨੂੰ ਲੈ ਕੇ ਆ। ਇਹ ਇਦਾਂ ਹੀ ਆ ਜਿਵੇਂ ਕੋਈ ਰੁੱਖ ਖਲੋਤਾ ਬੜਾ ਵੱਡਾ, ਤੇ ਸਿਰੇ ਦੇ ਉੱਤੇ ਇੱਕ ਹੀ ਫੁੱਲ ਲੱਗਣਾ। ਇਹੀ ਇਹਦਾ ਫੁੱਲ ਆ, ਇਹੀ ਇਹਦਾ ਫਲ ਆ। ਇਹਦੇ ਵਿੱਚੋਂ ਇੱਥੋਂ ਨਿਕਲਣਗੇ ਬੀ ਪੱਕ ਕੇ। ਉਹ ਜਿਹੜਾ ਬੀ ਨਿਕਲੂਗਾ ਨਾ ਤੇ ਉਹ ਫਿਰ ਗਾਂ ਦਾ ਤੇਲ ਤੂਲ ਨਿਕਲ ਕੇ ਵੇਖਦਾ। ਬੁੰਨਿਆਂ ਤੇ ਲਾ ਦਈਏ ਨਾ, ਬੀਜ ਸੁੱਕ ਕੇ ਕਿਰ ਜਾਂਦਾ, ਅਗਲੇ ਸਾਲ ਫਿਰ ਆਪਣੇ ਆਪ ਹਾਂ ਅਸੀਂ ਘਰਾਂ 'ਚ ਉਂਝ ਫੁੱਲ ਦੇ ਤੌਰ ਤੇ ਲਾਉਂਦੇ ਹੁੰਦੇ ਸੀ, ਸੋਹਣਾ ਲੱਗਦਾ। ਮੈਂ ਇਹ ਕਹਿੰਦਾ ਤਾਂ ਚੱਕ ਕੇ ਦਿਖਾ। ਇਹਦਾ ਆ ਦੇਖੋ ਨਾ, ਇਹਦਾ ਮੂੰਹ ਇੱਧਰ ਨੂੰ ਹਾਂ ਹਾਂ ਹੈ, ਹਾਂ ਹਾਂ। ਉਹਦਾ ਮੂੰਹ ਸੂਰਜ ਵੱਲ ਨੂੰ। ਉਹ ਇਹ ਕੋਈ ਜ਼ਰੂਰੀ ਨਹੀਂ ਹੈ, ਇਹ ਗੱਲ ਹੀ ਬਣੀ ਹੋਈ ਆ। ਕਿਸੇ ਦਾ ਮੂੰਹ ਐ ਨੂੰ, ਕਿਸੇ ਦਾ ਐ ਨੂੰ। ਇਹ ਬੰਦਿਆਂ ਵਾਲਾ ਹਿਸਾਬ ਆ ਇੱਥੇ। ਕਿਸੇ ਬੰਦੇ ਦਾ ਮੂੰਹ ਐ ਨੂੰ, ਕਿਸੇ ਦਾ ਐ ਨੂੰ, ਕਿਸੇ ਦੀ ਕੋਈ ਪਾਰਟੀ, ਕਿਸੇ ਦੀ ਕੋਈ ਸ਼ਕਲ ਆ ਸੂਰਜਮੁਖ ਦਾ, ਸੂਰਜ ਵਰਗਾ। ਇਹਨੂੰ ਤਾਂ ਕਹਿੰਦੇ ਆ। ਇਹ ਜ਼ਰੂਰੀ ਵੀ ਨਹੀਂ ਆਂਦੇ ਨਾ ਕਿਰਨਾ ਤੇ ਸੂਰਜ ਬਣਿਆ। ਇਹਨੂੰ ਤਾਂ ਕਹਿੰਦੇ ਵੀ ਤਾਂ ਤੇ ਸੂਰਜਮੁਖੀ ਤਾਂ ਕਹਿੰਦੇ, ਸੂਰਜ ਦੇ ਮੁੱਖ ਵਾਲੀ। ਇਹਦਾ ਨਾਂ ਹੀ ਤਾਂ। ਕਈ ਗੱਲਾਂ ਮਸ਼ਹੂਰ ਹੋ ਜਾਂਦੀਆਂ। ਹਾਂਜੀ ਇਹਦਾ ਨਾਂ ਹੀ ਸੂਰਜਮੁਖੀ ਤਾਂ ਵੀ ਇਹ ਸੂਰਜ ਦੇ ਮੁੱਖ ਵਰਗੀ ਆ, ਸੂਰਜ ਵਰਗੀ ਆ ਇਹਦਾ। ਬਹਰਹਾਲ ਮੱਕੀ ਤਰ੍ਹਾਂ ਲੱਗਦੀ ਆ। ਹਾਂਜੀ ਤਾਂ ਹਾਂ, ਇਹ ਮੱਕੀ ਤਰ੍ਹਾਂ ਬੰਨੇ ਕੱਢੇ ਹੋਏ ਆ ਜੀ। ਹੇਠਾਂ ਦਿਖਾਇਓ, ਬੰਨੇ ਕੱਢ ਕੇ ਤੇ ਉੱਤੇ ਕੇਰਾ ਹੋਇਆ ਹੈ। ਹੁਣ ਕੇਰਾ ਕਿਸੇ ਮਸ਼ੀਨ ਨਾਲ ਕੀਤਾ, ਚੋਪੇ ਲਾਇਆ। ਇਹ ਹੁਣ ਮਾਲਕ ਇੱਥੇ ਹੈ ਨਹੀਂ ਤਾਂ ਤੁਹਾਨੂੰ ਬਰੀਕੀ 'ਚ ਦੱਸ ਦੇ। ਬਾਹ ਤਾਂ ਚੱਕ ਕੇ ਦਿਖਾ। ਦਿਖਾਤੀ 7 ਵਾਰੀ ਮੈਂ। ਅੱਛਾ ਹਾਂ ਕਾਫੀ ਲੱਗੀ ਇੱਥੇ ਲਾਗੇ ਨਾ ਜੀ ਕੋਈ ਨਿੰਬੂਆਂ ਦਾ ਬਾਗ ਹੋਇਆ, ਵੀ ਤੁਹਾਡੇ ਤੱਕ ਪਹੁੰਚਾਉਂਦੇ ਆ। ਅੱਜ ਅਸੀਂ ਜਿਹੜੇ ਇਲਾਕੇ ਜਾਵਾਂਗੇ ਨਾ, ਉਸ ਇਲਾਕੇ ਦੀਆਂ ਫਸਲਬਾੜੀ ਹਰ ਸ਼ੈ ਤੁਹਾਡੇ ਤੱਕ ਪਹੁੰਚਾਵਾਂਗੇ। ਚਲੋ ਜੀ ਅੱਛਾ ਦੱਬੋ ਬੈਠੋ। ਅੱਗੇ ਆ ਜਾ। ਆਪਣੇ ਆਪਣੇ ਇਲਾਕੇ ਦੀ ਨਾ ਆਪਣੀ ਆਪਣੀ ਮਸ਼ੀਨਾਂ ਹੁੰਦੀਆਂ, ਆਪਣੀ ਆਪਣੀ ਫਸਲ ਹੁੰਦੀ ਆ। ਇਹ ਖੁਦਾਈ ਵੰਡ ਆ। ਕਿਸੇ ਦੇ ਹਿੱਸੇ 'ਚ ਕੋਈ ਫਸਲ ਆ, ਕਿਸੇ ਦੇ ਹਿੱਸੇ 'ਚ ਕੋਈ। ਇਹ ਅਸੀਂ ਜਿਹੜਾ ਹੁਣ ਨਨਕਾਣਾ ਸਾਹਿਬ ਤੋਂ ਮਾਨਾਂ ਵਾਲੇ ਜਾ ਰਹੇ ਆ, ਰਾਹ ਦੇ ਵਿੱਚ ਦੇਖਿਆ ਮਸ਼ੀਨਾਂ ਥਾਂ ਥਾਂ ਤੇ ਖਲੋਤੀਆਂ। ਇਹ ਹੁਣ ਦੇਖਣ ਨੂੰ ਸਮਝ ਨਹੀਂ ਆਉਂਦੀ ਵੀ ਇਹ ਕਾਹਦੀਆਂ। ਇਹ ਬਾਬਾ ਜੀ ਇਹ ਗਾਜਰਾਂ ਧੋਣ ਵਾਲੀ ਮਸ਼ੀਨਾਂ। ਇਹ 'ਚ ਗਾਜਰਾਂ ਧੋਂਦੇ। ਇੱਥੇ ਗਾਜਰ ਬਹੁਤ ਲੱਗਦੀ ਹੈ। ਇੱਥੇ ਅੱਜ ਕੱਲ੍ਹ ਦੇਖਿਆ ਅਸੀਂ ਭਿੰਡੀ ਲੱਗੀ ਆ, ਜਿੱਦਾਂ ਤੁਹਾਨੂੰ ਦਿਖਾਇਆ ਚਿੱਟਾ ਲੋਬੀਆ। ਇੱਥੇ ਅਮਰੂਦਾਂ ਦੇ ਬੜੇ ਬਾਗ ਆ, ਇੱਥੇ ਨਿੰਬੂਆਂ ਦੇ ਬੜੇ ਬਾਗ ਆ। ਫਸਲਾਂ ਵੰਨ ਸਵੰਨੀਆਂ, ਸਬਜ਼ੀਆਂ ਬਹੁਤ ਲੱਗਦੀਆਂ। ਇਸ ਲਈ ਬੜਾ ਰੱਬ ਦੀ ਰਹਿਮਤ ਹੈ ਇਸ ਟੋਟੇ ਦੇ ਉੱਤੇ, ਤੇ ਬੜਾ ਹਰਿਆਲੀ ਆ। ਹੁਣ ਜਿਵੇਂ ਤੁਹਾਨੂੰ ਦਿਖਾਇਆ ਅੱਗੇ ਸੂਰਜਮੁਖੀ ਆ, ਸਾਡੇ ਮਗਰਲੇ ਪਾਸੇ ਵੀ ਸੂਰਜਮੁਖੀ ਹੈ। ਹੁਣ ਜਾਮਣਾ ਕਿਹੜੀਆਂ ਸੋਹਣੇ ਰੁੱਖ ਆ, ਇੱਥੇ ਹਰਿਆਲੀ, ਰੁੱਖ ਤਕੜੇ ਆ। ਤੇ ਥਾਂ ਥਾਂ ਦੇ ਉੱਤੇ ਨਾ ਹੁਣ ਉਹ ਪਰਲੇ ਪਾਸੇ ਸੜਕ ਦੇ ਉਹ ਦਿਖਾ, ਉਸ ਪਾਸੇ ਉਹ ਔਜ਼ਾਰਾਂ ਦੀ ਦੁਕਾਨ ਆ। ਔਜ਼ਾਰ ਆ ਤੇ ਮਸ਼ੀਨਾਂ ਪਈਆਂ, ਸੈਲਜ ਵਾਲੀਆਂ ਮਸ਼ੀਨਾਂ, ਦੂਈਆਂ ਮਸ਼ੀਨਾਂ। ਰੌਣਕ ਵਾਲੀ ਥਾਂ ਹੈ। ਹੁਣ ਆ ਮਸ਼ੀਨ ਤੁਸੀਂ ਘੁੰਮ ਕੇ ਦਿਖਾਓ ਜੀ। ਆ ਗਰਾਰੀਆਂ ਲੱਗੀਆਂ, ਇਹ ਟਰੈਕਟਰ ਤੇ ਚੱਲਦੀ। ਇਹ ਮੇਰੇ ਆਹੋ ਟਰੈਕਟਰ ਤੇ ਚੱਲਦੀ। ਇੱਥੇ ਸ਼ਾਫਟ ਪੈਂਦੀ, ਕੈਸੀਆਂ ਗਰਾਰੀਆਂ ਲੱਗੀਆਂ ਤੇ ਇੱਥੋਂ ਗਾਜਰਾਂ ਸਿੱਟੀ ਜਾਂਦੇ, ਧੋ ਧੋ ਕੇ ਨਿਕਲਦੀਆਂ ਕਿੱਥੋਂ? ਅੱਛਾ ਮਗਰਲੇ ਪਾਸੋਂ ਨਿਕਲਦੀ। ਇਸ ਪਾਸੋਂ ਨਿਕਲਦੀਆਂ ਗਾਜਰਾਂ। ਪੂਰਾ ਨਿਜ਼ਾਮ ਆ ਜੀ, ਇਹ ਪੂਰਾ ਨਿਜ਼ਾਮ ਆ। ਆ ਦੇਖਾ ਪਾਣੀ ਆਇਆ ਹੋਇਆ ਨਿਜ਼ਾਮ। ਅੱਛਾ ਪੀਟਰ ਉੱਤੇ ਹੀ ਪਿਆ। ਇਹ ਪਾਣੀ ਉੱਚੇ ਹੈ ਇਸ ਥਾਂ ਤੇ। ਪਾਣੀ ਮੈਂ ਕਹਿੰਦਾ ਹੈ ਵੀ ਮਿੱਠਾ। ਪਾਣੀ ਮਿੱਠਾ ਇੱਥੇ ਦਾ? ਇੱਥੇ ਦਾ ਪਾਣੀ ਮਿੱਠਾ? ਹਾਂਜੀ ਮਿੱਠਾ ਪਾਣੀ। ਅੱਛਾ ਪਾਣੀ ਹੈ ਵੀ ਉੱਚਾ ਹੀ ਆ? ਨਹੀਂ ਤਕਰੀਬਨ ਹੈ ਕੋਈ 100 ਫੁੱਟ ਆ। ਨਹੀਂ ਉਹ ਪੀਟਰ ਉੱਤੇ ਪਿਆ। ਸਾਡੇ ਤਾਂ ਮੋਟਰਾਂ ਹੇਠਾਂ ਖੂਹਾਂ ਦੇ ਵਿੱਚ। ਨਹੀਂ ਇਹ ਪੀਟਰ ਉੱਤੇ ਪਿਆ ਨਾ, ਮੋਟਰ ਥੱਲੇ ਆ। ਅੱਛਾ ਇਹ ਖੂਹ ਕਿੰਨਾ ਖੋਣਾ? ਖੂਹ ਹੋਣਾ ਕੋਈ 10-12 ਫੁੱਟ ਦਾ। ਚਲੋ ਦਿਖਾਈ ਦਿੰਨੇ ਆਪਾਂ। ਅੱਛਾ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਜੀ ਤਾਹਿਰ ਨਵੀਦ। ਅੱਛਾ ਤੁਸੀਂ ਕਿਹੜੇ ਪਿੰਡ ਦੇ? ਮੈਂ ਨਾਲ ਦਾ ਪਿੰਡ ਹੈ ਜੀ ਕੇਰਾ। ਕੇਰਾ? ਹਾਂ ਕੇਰਾ ਪਿੰਡ ਹੈ ਅੱਛਾ ਕੇਰਾ ਕਿਹੜੀ ਬਰਾਦਰੀ ਦਾ ਪਿੰਡ? ਇਹ ਸਾਰੀ ਰਾਜਪੂਤ ਬਰਾਦਰੀ ਹੈ, ਬੱਟੀ ਬਰਾਦਰੀ। ਅੱਛਾ ਅੱਛਾ ਰਾਜਪੂਤ ਬੈਠੇ ਕੇਰਾ। ਇਹ ਸਾਰੇ ਮਹਾਜਰ ਆ? ਹਾਂਜੀ ਸਾਰੇ ਮਹਾਜਰ ਉਧਰੋਂ ਆਏ ਹੋਏ? ਹਾਂ ਅੰਮ੍ਰਿਤਸਰ ਤੋਂ ਆਏ ਹੋਏ। ਅੱਛਾ ਅੰਮ੍ਰਿਤਸਰੀਏ ਆ। ਵਾਹ ਜੀ ਵਾਹ। ਤੇ ਇੱਥੇ ਜੀ ਅਸੀਂ ਦੇਖਿਆ ਮਾਸ਼ਾਅੱਲਾ ਨਾ
ਬੜੀ ਰੌਣਕ ਹੈ ਇੱਥੇ, ਵੰਨ ਸਵੰਨੀਆਂ ਸਬਜ਼ੀਆਂ ਵੇਖੀਆਂ। ਹਾਂਜੀ ਵੰਨ ਮਾਸ਼ਾਅੱਲਾ। ਸਵੰਨ ਇਹ ਸਰ ਇਹਨੂੰ ਬਾਸਕਟ ਗਿਣਿਆ ਜਾਂਦਾ ਪੂਰੇ ਪੰਜਾਬ ਦੀ ਸਬਜ਼ੀਆਂ ਦੇ ਹਵਾਲੇ ਦੇ ਨਾਲ, ਅੱਛਾ, ਜਿੱਥੇ ਅਸੀਂ ਖਲੋਤੇ ਜਿੱਥੇ ਅਸੀਂ ਖਲੋਤੇ ਆ। ਹਾਂ। ਵਾਹ ਬਈ ਵਾਹ। ਗਾਜਰ ਇੱਥੇ ਦੀ ਫੇਮਸ, ਮਤਲਬ ਕਿ ਹਾਂ, ਵਰਲਡ ਵਾਈਡ ਜਿਹੜੀ ਇਹ ਨਾ ਮੰਨੀ ਜਾਂਦੀ ਹੈ। ਅੱਛਾ, ਤਾਂ ਹੀ ਇਹ ਥਾਂ ਥਾਂ ਤੇ ਨਾ ਗਾਜਰਾਂ ਦੀਆਂ ਹਾਂਜੀ, ਇਹ ਮਸ਼ੀਨਾਂ ਗਾਜਰਾਂ ਦੀ ਪ੍ਰੋਪਰ ਮਸ਼ੀਨਾਂ ਹੈਗੀਆਂ। ਹਾਂ, ਤੇ ਮੈਂ ਤਾਂ ਤੁਹਾਨੂੰ ਲੰਘ ਰਿਹਾ ਸੀ, ਦੇਖਿਆ, ਮੈਂ ਅੱਛਾ। ਤੁਹਾਡਾ ਬੜਾ ਫੈਨ ਆ ਜੀ। ਨਹੀਂ ਤੁਸੀਂ ਭਾਈ ਆ ਮਾਸ਼ਾਅੱਲਾ, ਸਾਡੇ, ਬੜੇ ਪਿਆਰੇ ਤੁਸੀਂ ਜਿਹੜੇ ਉਹਨਾਂ ਇਨਸਾਨ ਹੋ। ਬੜੀ ਮਿਹਰਬਾਨੀ। ਹਾਂਜੀ, ਬੜੀ ਇੰਸਪੀਰੇਸ਼ਨਲ ਚੀਜ਼ਾਂ ਤੁਹਾਡੇ ਕੋਲ ਮਿਲਦੀਆਂ। ਤੇ ਮੈਂ ਕਿਹਾ ਜੀ ਬੜੀ ਰੱਬ ਦੀ ਰਹਿਮਤ ਹੈ ਇਸ ਹਾਂਜੀ, ਟੋਟੇ ਦੇ ਬਿਲਕੁਲ, ਉੱਤੇ। ਮਾਸ਼ਾਅੱਲਾ। ਵੰਨ ਸਵੰਨੀਆਂ ਅਸੀਂ ਫਸਲਾਂ ਦੇਖੀਆਂ। ਹਾਂਜੀ ਜੀ, ਹਰ ਤਰ੍ਹਾਂ ਦੀ ਜਿਹੜੀ ਫਸਲ ਹੁੰਦੀ ਹੈ ਇੱਥੇ। ਅੱਛਾ, ਤਰ੍ਹਾਂ ਦੀ ਤੁਹਾਡਾ ਜਿਹੜੀ ਨਾਮ ਮਰਜ਼ੀ ਮੈਂ ਲਾਓ। ਭੁੱਲ ਗਿਆ। ਮੇਰਾ ਨਾਮ ਤਾਹਿਰ ਨਵੀਦ। ਅੱਛਾ ਤਾਹਰ ਸਾਹਿਬ, ਅਸੀਂ ਬਾਗ ਬੜੇ ਦੇਖੇ ਇੱਥੇ। ਹਾਂਜੀ, ਬਾਗ ਇਸ ਤੋਂ ਥੋੜਾ ਜਿਹਾ ਅੱਗੇ ਜਾਓ ਤੁਸੀਂ, ਨਹਿਰ ਦੇ ਏਰੀਆ ਦੇ ਵਿੱਚ ਹਾਂਜੀ। ਕਾਫੀ ਤੁਹਾਨੂੰ ਬਾਗ ਮਿਲਣਗੇ, ਨਿੰਬੂਆਂ ਦੇ, ਨਿੰਬੂਆਂ ਦੇ, ਅਮਰੂਦਾਂ ਬਿਲਕੁਲ, ਦੇ, ਇਸ ਤਰ੍ਹਾਂ ਹੀ ਹੈ। ਹੋਰ ਵੀ ਖਾਸੇ ਆ। ਹੁਣ ਜਿਵੇਂ ਉਹ ਪੂਰੀ ਲੈਣ ਹੀ ਜਾਮਣਾ ਦੀ ਲੱਗੀ ਆ। ਹਾਂਜੀ ਬੜੀ ਰੱਬ ਦੀ ਰਹਿਮਤ। ਮਾਸ਼ਾਅੱਲਾ, ਸਾਡਾ ਟੋਟਾ ਵੀ ਇਦਾਂ ਹੀ ਆ। ਹਾਂਜੀ, ਹਰ ਸ਼ੈ ਹੁੰਦੀ ਆ, ਪਰ ਹਰ ਸ਼ੈ ਅਸੀਂ ਲਾਉਂਦੇ ਨਹੀਂ। ਤੁਸੀਂ ਤਾਂ ਹਾਂ। ਲਾਈ ਹਰ ਸ਼ੈ ਜਾਂਦੇ ਵਿੱਚ ਸੂਰਜਮੁਖੀ ਵਿੱਚ। ਹਾਂਜੀ, ਮਾਸ਼ਾਅੱਲਾ, ਹਾਂ। ਬੜਾ ਪਿਆਰਾ ਏਰੀਆ ਜੀ। ਹਾਂ ਇਹ ਅੱਲਾ ਦੀ ਰਹਿਮਤ ਹੈ। ਹਾਂ, ਸ਼ੁਕਰ ਹੈ। ਅਲਹਮਦੁਲਿਲਾ, ਹਾਂ, ਅਲਹਮਦੁਲਿਲਾ ਜਿਉਂਦੇ ਵਾਸਤੇ ਰਹੋ। ਤਾਹਰ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਆ। ਜੀ ਤੁਸੀਂ sir, thank ਸਕੂਟਰ you। ਖੜਾ ਕੇ ਖਸੂਸੀ ਸਾਨੂੰ ਟਾਈਮ ਦਿੱਤਾ। ਸਰ, ਇਹ ਜਿਉਂਦੇ ਤੁਹਾਡੀ ਵਾਸਤੇ ਮੁਹੱਬਤ ਹੈ ਜੀ। ਜਿਉਂਦੇ ਵਾਸਤੇ ਰਹੋ ਜੀ। ਸਰ, ਤੁਸੀਂ ਸਾਡੇ ਕੈਮਰੇ 'ਚ ਵੀ ਆ ਗਏ। ਆਓ ਸਰ, ਤੁਹਾਨੂੰ ਕੋਈ ਜਿਹੜਾ ਨਾ ਨਹੀਂ। ਤੁਹਾਡੀ ਖਿਦਮਤ ਕਰੀਏ ਅਸੀਂ ਜਿਉਂਦੇ ਸਰ। ਵਾਸਤੇ ਰਹੋ ਜੀ। ਤੁਸੀਂ ਪਿਆਰ ਨਾਲ ਬੁਲਾ ਲਿਆ ਹੈ। ਨਹੀਂ ਸਰ, ਹਾਂ, ਇਹੀ ਸਾਨੂੰ ਭੁੱਲਣਾ ਨਹੀਂ। ਸਾਡੇ ਤੁਸੀਂ ਏਰੀਆ 'ਚ ਮਹਿਮਾਨ ਆਏ ਹੋ। ਚਲੋ ਜੇ ਰੱਬ ਨੇ ਚਾਹੇ ਫਿਰ ਅਸੀਂ ਆਵਾਂਗੇ। ਜੀ ਹੁਣ ਨਾ ਜ਼ਰੂਰ। ਹਨੇਰਾ ਹੋ ਰਿਹਾ ਤੇ ਫਿਰ ਅਸੀਂ ਘਰ ਵੀ ਪਹੁੰਚਣਾ ਹੈ। ਇੱਥੇ ਸਫ਼ਰ ਖਾਸਾ। ਜਿਉਂਦੇ ਠੀਕ। ਵਾਸਤੇ ਰਹੋ। ਠੀਕ ਬੜੀ ਹੈ। ਮਿਹਰਬਾਨੀ। ਥੈਂਕ ਯੂ। ਦੱਬ ਲਈ। ਇਹ ਜਿਹੜੀ ਨਹਿਰ ਮੈਂ ਤੁਹਾਨੂੰ ਵਿਖਾਉਣ ਲੱਗਾ ਨਾ, ਇਹ ਨਹਿਰ ਆ ਗੁਗੇਰਾ ਬ੍ਰਾਂਚ। ਸਾਡੇ ਵਾਲੇ ਪਾਸੇ ਲੈਲਪੁਰ ਦੇ ਕੁਝ ਟੋਬਾ ਟੈਕ ਸਿੰਘ ਦੇ, ਕੁਝ ਗੋਜਰੇ ਦੇ ਪਿੰਡ ਆ ਜਿਨ੍ਹਾਂ ਨੂੰ ਗਾਫਬੇ ਲੱਗਦਾ, ਉਹ ਇਸ ਨਹਿਰ ਕਰਕੇ ਲੱਗਦਾ। ਉਹਨੂੰ ਸਾਦੇ ਆ ਗੁਗੇਰਾ ਬ੍ਰਾਂਚ। ਇਹ ਗੁਗੇਰਾ ਦੀ ਸਾਰਿਆਂ ਤੋਂ ਵੱਡੀ ਨਹਿਰ ਆ, ਵੱਡੀ ਬ੍ਰਾਂਚ ਆ, ਜਿਹੜੀ ਲੋਅਰ ਚਨਾਬ ਤੋਂ ਆਂਦੀ ਆ ਤੇ ਗਾਂ ਜਾਂਦੀ ਟੋਬਾ ਟੈਕ ਸਿੰਘ ਤੱਕ। ਦੇਖ ਲਾ ਪਾਣੀ ਕਿੱਥੇ ਪਹਾੜਾਂ ਦੇ ਉੱਤੇ, ਕਿਤੇ ਮੀਂਹ ਪਿਆ ਜਾਂ ਬਰਫ਼ ਪਈ, ਉਹ ਬਰਫ਼ ਪਿਘਲੀ, ਉਹ ਕਿੱਥੋਂ ਜਾ ਕੇ ਖੁਰੀ ਦਰਿਆ ਝਨਾਹ ਚੋਂ ਵੱਡੀ ਨਹਿਰ ਨਿਕਲਦੀ ਆ ਜਿਹੜੀ ਉਹ ਚੂੜਕਾਣੇ ਦੇ ਕੋਲ ਆ, ਸ਼ੇਖੂਪੁਰਾ ਫਰੂਕਾਬਾਦ, ਸੱਚਾ ਸੌਦਾ। ਉੱਥੋਂ ਜਾ ਕੇ ਵੱਡੀਆਂ ਨਹਿਰਾਂ ਦੇ ਵਿੱਚੋਂ ਇਹ ਨਹਿਰ ਮੈਨੂੰ ਤਾਂ ਉਹਨਾਂ ਚੋਂ ਨਿਕਲੀ ਲੱਗਦੀ ਹੈ, ਉੱਥੇ ਕਿ ਨਿਕਲਦੀ ਬਣਦੀ। ਉੱਥੋਂ ਨਿਕਲ ਕੇ ਤੇ ਹੁਣ ਜਾ ਰਹੀ ਆ 137 ਕਿਲੋਮੀਟਰ ਲੰਬੀ ਨਹਿਰ ਹੈ। ਇਹ ਜਾ ਮੁੱਕਦੀ ਆ ਮੂੰਗੀ ਬੰਗਲੇ, ਗੋਜਰੇ। ਸਾਡੀਆਂ ਨਹਿਰਾਂ ਵੀ ਉੱਥੇ ਆ। ਇਹ ਇੱਧਰ ਨੂੰ ਵੀ ਦਿਖਾਇਓ ਜੀ। ਇਸ ਨਹਿਰ ਦੇ ਉੱਤੇ ਨਾ ਪੁਲ ਬਣੇ ਹੋਏ ਆ, ਬੜੇ ਉਹ ਹੱਥ ਦੀ ਇੱਟ ਦੇ ਬਣੇ ਹੋਏ ਪੁਲ। ਕਿਉਂ, ਨਹਿਰ ਵੀ ਕਦੀਮੀ ਆ ਤੇ ਪੁਲ ਵੀ ਕਦੀਮੀ। 1800 ਖਬਰੇ ਕਿਹੜੇ ਸੰਨ ਦੇ ਵਿੱਚ ਜਾ ਕੇ ਨਿਕਲੀ ਸੀ। ਤੇ ਇਹਦੇ ਨਾਲ ਹੁਣ ਉਹ ਨਿੱਕੀਆਂ ਨਹਿਰਾਂ ਨਿਕਲਦੀਆਂ। ਹੁਣ ਉਹ ਦੇਖਣਾ ਜਿਵੇਂ ਸਰਵਿਸ ਰੋਡ ਨਹੀਂ ਨਿਕਲਦਾ, ਵੱਡੇ ਰੋਡ ਦੇ ਨਾਲ ਸਰਵਿਸ ਰੋਡ ਹੁੰਦਾ, ਇੱਦਾਂ ਵੱਡੀ ਨਹਿਰ ਦੇ ਨਾਲ ਉਹ ਨਿੱਕੀ ਨਹਿਰ ਆ। ਤੇ ਉਹ ਨਿਆਣਾ ਵੇਖਾ, ਡਰਦੇ ਨਹੀਂ ਹੈ ਜਿਹੜੇ ਬੰਦੇ ਮੁੱਢ 'ਚ ਰਹਿੰਦੇ ਆ ਨਾ ਦਰਿਆਵਾਂ ਦੇ, ਉਹਨਾਂ ਨੂੰ ਦਰਿਆਵਾਂ ਦਾ ਡਰ ਨਹੀਂ ਹੁੰਦਾ। ਹੁਣ ਨਿੱਕਾ ਜਿਹਾ ਬਾਲ ਆ ਤੇ ਆਪਣੀਆਂ ਮਾਲ ਮੰਨੀ ਲੈ ਕੇ ਤੇ ਵਿੱਚ ਵੜਿਆ ਹੈ। ਪਰ ਇਹ ਤੋਂ ਡਰਨਾ ਚਾਹੀਦਾ। ਸਿਆਣੇ ਕਹਿੰਦੇ ਤਾਰੂ ਡੁੱਬਦੇ, ਇਹਦੇ ਤੋਂ ਡਰਨਾ ਹੀ ਚਾਹੀਦਾ। ਪਰ ਇਸ ਨਹਿਰ ਦੀ ਨਾ ਮੈਂ ਤੁਹਾਨੂੰ ਇਹ ਦੱਸਾਂ ਦਾਸਤਾਨ ਵੀ, ਮੈਂ ਜਿਹੜਾ ਇੱਥੇ ਆ ਕੇ ਦੇਖਿਆ ਨਾ, ਇਹ ਨਹਿਰ ਲੰਘਦੀ ਆ ਨਨਕਾਣਾ ਸਾਹਿਬ ਦੇ ਮਾਨ ਵਾਲੇ ਦੇ ਗੱਬਿਓਂ। ਪਰ ਇਸ ਨਹਿਰ ਦੇ ਉੱਤੇ ਰੱਬ ਦੀ ਐਸੀ ਰਹਿਮਤ ਆ ਵੀ ਜਿੱਥੋਂ ਇਹ ਗਈ ਨਾ ਟੱਪ, ਨਹਿਰ ਦਿਖਾ ਯਾਰ, ਮੈਂ ਤਾਂ ਮੈਨੂੰ ਫਿਰ ਦਿਖਾ ਲਈ। ਜਿੱਥੋਂ ਇਹ ਟੱਪ ਗਈ ਆ ਨਾ, ਇਹਦੇ ਸੱਜੇ ਵੀ ਖੱਬੇ ਵੀ ਰੌਣਕਾਂ ਲੱਗ ਗਈਆਂ। ਹਰ ਕਿਸਮ ਦੀ ਸਬਜ਼ੀ, ਹਰ ਕਿਸਮ ਦਾ ਫਲ, ਹਰ ਕਿਸਮ ਦੀ ਖੇਤੀ ਉਹ ਉਗਦੀ ਆ। ਇਹ ਕੋਈ ਐਸੀ ਰੱਬ ਦੀ ਰਹਿਮਤ ਹੋਈ ਆ। ਜਿਹੜੀਆਂ ਨਹਿਰਾਂ ਕਿਸੇ ਇਲਾਕੇ 'ਚੋਂ ਟੱਪ ਜਾਣੀਆਂ ਨਾ, ਤੇ ਉਹ ਵੀ ਇਲਾਕਿਆਂ ਨੂੰ ਬਹਾਲ ਕਰ ਦਿੰਦੀਆਂ। ਮਿੱਠੀਆਂ ਨਹਿਰਾਂ ਜਿਹੜੀਆਂ ਏਡੀਆਂ ਏਡੀਆਂ ਨਹਿਰਾਂ, ਕਿਤੇ ਕੌੜੇ ਪਾਣੀ ਵਾਲੇ ਥੱਲਾਂ 'ਚ ਲੰਘਾ ਦਿਓ ਨਾ, ਤੇ ਉੱਥੋਂ ਉਹ ਪਾਣੀ ਵੀ ਮਿੱਠੇ ਹੋ ਜਾਣਗੇ। ਕਿਉਂ, ਇਹ ਜਿਹੜੀਆਂ ਵੱਡੀਆਂ ਨਹਿਰਾਂ ਇਹਨਾਂ ਦਾ ਤਲ ਜਾ ਕੇ ਰਲ ਜਾਂਦਾ ਹੇਠ। ਹੁਣ ਇੱਥੇ ਖੌਫ ਆ ਰਿਹਾ, ਏਡੀ ਵੱਡੀ ਨਹਿਰ ਆ, ਕੈਮਰੇ ਦੇ ਵਿੱਚ ਤੇ ਦਿਖਦੀ ਨਹੀਂ ਹੋਣੀ ਵੀ ਇਹ ਕਿੱਡੀ ਕਾ। ਉਂਝ ਇੱਥੇ ਖਲੋਤਿਆਂ ਖੌਫ ਆ ਰਿਹਾ। ਤੇ ਅਸੀਂ ਟੱਪ ਰਹੇ ਸੀ। ਮੈਂ ਕਿਹਾ ਚਲੋ ਅੱਜ ਰਾਹ ਦੇ ਵਿੱਚ ਜਿਹੜੀ ਸ਼ੈ ਕੋਈ ਕੀਮਤੀ ਆਈ ਤੁਹਾਨੂੰ ਦਿਖਾਵਾਂਗੇ। ਨਹਿਰ ਤੋਂ ਕੀਮਤੀ ਕਿਹੜੀ ਸ਼ੈ ਸਾਡੇ ਵਾਸਤੇ? ਜਿਨ੍ਹਾਂ ਕੋਲ ਨਹਿਰੀ ਪਾਣੀ ਨਹੀਂ ਉਹਨਾਂ ਨੂੰ ਪੁੱਛੋ। ਜਿਹੜੇ ਰਕਬੇ ਨੂੰ ਨਹਿਰੀ ਪਾਣੀ ਨਾ ਹੋਵੇ, ਉਹ ਰਕਬੇ ਦੀ ਅੱਧੀ ਕੀਮਤ ਹੁੰਦੀ ਹੈ। ਪਹਿਲਾਂ ਅਗਲੇ ਪੁੱਛਦੇ ਆ ਵੀ ਭਾਈ ਨਹਿਰੀ ਪਾਣੀ ਹੈ। ਉਹ ਤਾਂ ਮੁੱਲ ਲੈਣ ਦੀ ਗੱਲ ਆ। ਬੰਦੇ ਠੇਕੇ ਤੇ ਲੈਣਾ ਹੋਵੇ, ਸਭ ਤੋਂ ਪਹਿਲਾਂ ਪੁੱਛਦੇ ਆ ਭਾਈ ਪਾਣੀ ਨਹਿਰੀ ਹੈਗਾ ਕਿ ਨਹੀਂ ਹੈਗਾ।
ਇਹ ਐਸੀ ਗੱਲ ਆ। ਤੇ ਚਲੋ ਹੁਣ ਚੱਲਦੇ ਹਾਂ ਅੱਗੇ, ਦੱਬੋ ਬਟਨ, ਸ਼ਾਮਾਂ ਪੈ ਰਹੀ। ਇਹ ਉਹੀ ਧਰਿਆ ਹੈ? ਨਹੀਂ ਨਹੀਂ, ਇਹ ਉਹ ਅਸੀਂ ਉਹ ਸੈਂਪਲ ਨਵਾਂ ਲੈਣਾ ਸੀ ਤੇ ਉਹ ਚੈੱਕ ਕਰ ਰਹੇ ਸੀ। ਅੱਛਾ, ਅਸੀਂ ਜੀ ਇਸ ਟਾਈਮ ਪਹੁੰਚ ਗਏ ਆ ਮਾਨਾ ਵਾਲਾ। ਇਹ ਵੱਡਾ ਮਾਨਾ ਵਾਲਾ? ਜੀ ਵੱਡਾ ਮਾਨਾ ਵਾਲੇ ਜੇ ਅਸੀਂ ਪਹੁੰਚੇ ਆ ਗਿੱਲ ਸਾਹਿਬ, ਇਹਨਾਂ ਕੋਲ ਇੱਥੇ ਹੁੱਕਿਆਂ ਦਾ ਸਮਾਨ ਵੀ ਪਿਆ, ਸਪੇਅਰ ਪਾਰਟ ਪਿਆ, ਚਲਮਾ ਚੁਲਮਾ ਸਾਰਾ ਕੁਝ। ਤੇ ਇਹਨਾਂ ਕੋਲ ਅਸੀਂ ਤਮਾਕੂ ਆ, ਉਹ ਤਮਾਕੂ ਤੁਹਾਡੇ ਇਸ ਇਲਾਕੇ ਦਾ ਜਿਹੜਾ ਅਸੀਂ ਲਿਆ? ਹਾਂ ਜੀ, ਇਸ ਦਾ ਮਾਨਾ ਵਾਲੇ ਦਾ ਤਮਾਕੂ ਆ ਜੀ, ਉਹਦੀ ਗੱਲ ਬਾਅਦ ਚ ਕਰਦੇ ਆ। ਇੱਥੇ ਸਾਡੇ ਬਜ਼ੁਰਗ ਬੈਠੇ ਆ, ਖੁਸਾ ਸ਼ੁਸਾ ਪਾ ਕੇ, ਚਾਦਰਾ ਲਾਇਆ, ਚਿੱਟਾ ਸੂਟ ਆ। ਅਸਲਾਮ ਵਾਲੇਕੁਮ ਬਾਬਾ ਜੀ, ਤੁਹਾਡਾ ਕੀ ਨਾਮ ਆ ਜੀ? ਸ਼ਾਹ ਮੁਹੰਮਦ। ਸ਼ਾਹ ਮੁਹੰਮਦ ਸਾਹਿਬ। ਬਾਬਾ ਜੀ ਤੁਹਾਡੀ ਉਮਰ ਕਿੰਨੀ? ਉਮਰ ਮੇਰੀ 84 ਸਾਲ। ਮਾਸ਼ਾਅੱਲਾ। ਤੇ ਤੁਹਾਡੇ ਬਜ਼ੁਰਗ ਇੱਥੋਂ ਦੇ ਵਸਣ ਵਾਲੇ ਆ ਕਿ ਉੱਧਰੋਂ ਆਏ ਸੀ? ਕਿਹੜੇ ਜ਼ਿਲ੍ਹੇ ਚੋਂ ਆਏ ਸੀ? ਲੁਧਿਆਣਾ। ਅੱਛਾ, ਲੁਧਿਆਣੇ ਚੋਂ ਆਏ ਸੀ। ਲੁਧਿਆਣੇ 'ਚ ਕਿਹੜੇ ਪਿੰਡ ਦੇ ਸੀ? ਮਲੌਦ। ਮਲੌਦ ਦੇ। ਕਸਬਾ। ਤੇ ਤੁਹਾਡੀ ਜੰਮਪਲ ਇੱਧਰ ਦੀ ਹੈ, ਉੱਥੇ ਦੀ? ਅੱਛਾ, ਤੁਹਾਡੀ ਜੰਮ ਉੱਥੇ ਦੀ ਹੈ। ਅੱਛਾ, ਤੁਹਾਨੂੰ ਕੋਈ ਸੰਭਾਲਾ ਵੀ ਹੈ? नहीं थोड़ा बड़ा ਥੋੜਾ ਬਹੁਤ ਆ। नासी उसमें मेरे नानके से रियास मलेर कॉलेज ਅੱਛਾ सन 47 पार्टनर में हुई है ना। मेरा बाप उसमें ले गया, मेरी वालदा ने के मैंने ਹਾਂ। अजय भी उधर ही ने मेरे नाम के। ਅੱਛਾ, ਤੁਹਾਡੇ ਨਾਨਕੇ ਅੱਜ ਵੀ ਉੱਥੇ अजय ਹੀ? भी उठे ਉਹ ਕਿਹੜੇ ਪਿੰਡ ਦੇ ਆ? वो रियास मलेर कॉलेज। ਮਲੇਰਕੋਟ ਦੇ। ਵਾਹ ਵਾਹ। ਤੇ ਕਦੀ ਹੋਇਆ ਰਾਬਤਾ ਕੋਈ? हाँ रबता हुआ। ਅੱਛਾ, ਰਾਬਤਾ ਹੁੰਦਾ। ਤੁਸੀਂ ਗਏ ਆ ਕਦੀ ਇੰਡੀਆ? मैं गया 2 दफ़ा। ਅੱਛਾ, देर हो गई, ਦੇਰ ਹੋ ਗਈ। बहुत देर हो गई। ਦੇਰ ਹੋ ਗਈ। उसके बाद ਅੱਛਾ, ਇੱਥੇ ਆ ਕੇ ਕਿਹੜੇ ਪਿੰਡ 'ਚ ਬੈਠੇ ਸੀ? ਇੱਥੇ ਅਸੀਂ ਬੈਠੀਆਂ ਕੜਿਆਲ ਬਾਗਾਂ ਵਾਲੀ ਚੱਕ ਨੰਬਰ 19 ਆਰਬੀ। ਅੱਛਾ, 19 ਅਰਬੀ। 19 ਆਰਬੀ ਹੂੰ। ਤਹਿਸੀਲ ਮੰਡੀ ਸਬਜ਼ਰਾਬਾਦ, ਜਿਹਨੂੰ ਢਾਬਾ ਸਿੰਘ ਕਹਿੰਦੇ। ਢਾਬਾਂ, ਮੰਡੀ ਢਾਬਾਂ, ਸੱਚੇ ਸੌਦੇ ਦੇ ਨਾਲ। ਸੱਚਾ ਸੌਦਾ ਇੱਧਰ ਆ ਗਿਆ, ਢਾਬਾ ਇੱਧਰ। ਫਰੂਕਾਬਾਦ ਦੇ ਨਾਲ। ਨਹੀਂ, ਫਰੂਕਾਬਾਦ ਤੋਂ ਸੜਕ ਪਾੜਦੀ ਹੋ ਜਾਂਦੀ ਆ। ਸਬਜ਼ਰਾਬਾਦ, ਸਾਂਗਰਾ ਹਿੱਲ, ਸਾਈਆਂ ਵਾਲਾ, ਫੈਸਲਾਬਾਦ, ਅੱਛਾ ਅੱਛਾ ਝੁੰਬਰਾ। ਅੱਛਾ ਅੱਛਾ, ਇਹ ਮੰਡੀ ਢਾਬਾਂ ਇੱਧਰ ਵੱਖਰੇ ਆ ਤੇ ਆਹ ਸੜਕ ਜਿਹੜੀ ਹੈ ਨਾ, ਅੱਗੋਂ ਪਾੜ ਕੇ ਮੰਡੀ ਢਾਬਾ ਨੂੰ ਜਾਂਦੀ ਹੈ। ਅੱਛਾ ਅੱਛਾ, ਉਹ ਚੂੜਗਾਣਾ ਵੱਖਰੇ। ਆ ਸ਼ੁਰੂ ਕਰਨਾ ਲੈਦਾ, ਅੱਛਾ ਉਹਦਾ ਅੱਛਾ, ਨਾਮ ਹੁਣ ਫਰੂਕਾਬਾਦ ਹੈ। ਉਹਦਾ ਨਾਮ ਫਰੂਕਾਬਾਦ ਹੈ। ਹਾਂ, ਇਹ ਮਲੇਰਕੋਟਲਾ ਚ ਮੁਸਲਮਾਨਾਂ ਨੂੰ ਆਣ ਨਹੀਂ ਦਿਆ ਸੀ? ਨਹੀਂ, ਮਲੇਰ ਕੋਲੇ ਦੇ ਵਿੱਚ ਜਿਹੜਾ ਉੱਥੇ ਦਾ ਹੈ ਸੀ ਨਾ ਨਵਾਬ, ਮਲੇਰ ਕੋਲੇ ਦੀ ਹਦੂਦ 'ਚ ਜਿਹੜਾ ਚਲ ਗਿਆ, ਉਹਨੂੰ ਕੁਛ ਨਹੀਂ ਕਿਹਾ। ਵਾਹ ਵਾਹ ਵਾਹ। ਉਹਨੂੰ ਅਜੇ ਵੀ ਦੂਸਰਾ ਪਾਕਿਸਤਾਨ ਕਹਿੰਦੇ ਆ। ਰਿਆਸਤ ਮਲੇਰ ਕੋਲੇ ਇਹਨਾਂ ਕੋ ਮੁਸਲਮਾਨ ਵਾਹ ਵਾਹ। ਕਿਸੇ ਨੇ ਬਿਲਕੁਲ ਕਤਲ ਨਹੀਂ ਕੀਤਾ। ਵਾਹ, ਉਹ ਸਰਦਾਰਾਂ ਨਾਲ ਇੰਨਾ ਪਿਆਰ, ਉਹਨਾਂ ਦੇ ਨਾਲ ਪਿਆਰ ਇੰਨਾ ਸੀ। ਹਾਂ, ਪਿਆਰ ਉਹ ਮਤਲਬ ਵੀ ਨਹੀਂ, ਪਾਵਰ ਨਹੀਂ ਸੀ। ਇਹ ਨਵਾਬ ਦੀ ਪਾਵਰ ਸੀ। ਵਾਹ ਵਾਹ। ਤੇ ਲੇਕਿਨ ਉਹਨਾਂ ਸਭ ਦੂਸਰਾ ਪਾਕਿਸਤਾਨ ਕਹਿੰਦੇ ਤਾਂ ਬੜਾ ਮੁਸਲਮਾਨ ਬੈਠਾ ਰਿਆਸਤ ਮਲੇਰ ਕੋਲੇ, ਬਹੁਤ ਮੁਸਲਮਾਨ ਬੈਠਾ। ਹੂੰ। ਬਿਲਕੁਲ ਆਪਣੀਆਂ ਈਦਾਂ, ਸ਼ਬਰਾਤਾਂ, ਦਿਨ ਦਿਹਾੜ, ਜੁਮਾ, ਨਮਾਜ਼ ਵਗੈਰਾ ਹਰ ਚੀਜ਼ ਬਿਲਕੁਲ ਮੁਕੰਮਲ। ਹੂੰ। ਤੇ ਇਹ ਜੀ ਜਿਹੜਾ ਇਹ ਮਾਨਾ ਵਾਲਾ ਜਿੱਥੇ ਆਪਾਂ ਬੈਠੇ ਆ, ਵੱਡਾ ਮਾਨਾ ਵਾਲਾ, ਹਾਂਜੀ, ਇਹ ਵੀ ਪੁਰਾਣਾ ਸਾਡਾ ਹੈ? ਇਹ ਪੁਰਾਣਾ। ਅੱਛਾ ਇਹ ਮਾਨ ਹੁੰਦੇ ਸੀ ਸਿੱਖ, ਇਹਨੂੰ ਮਾਨਾ ਵਾਲਾ ਬਾਰ ਕਹਿੰਦੇ ਆ। ਅੱਛਾ ਅੱਛਾ, ਇਹ ਮਾਨ ਜੱਟ ਉਹਨਾਂ ਦੀ ਗੋਤ ਸੀ? ਗੋ ਸੀ ਮਾਨ। ਮਾਨ। ਮਾਨ ਸਿੱਖ ਜਿਹੜੇ ਸਨ ਨਾ, ਉਹ ਮਾਨਾ ਵਾਲੇ ਮਸ਼ਹੂਰ ਸਨ, ਇਹਨੂੰ ਮਾਨਾ ਵਾਲਾ ਬਾਰ ਕਹਿੰਦੇ ਸੀ। ਹੂੰ। ਇਹ 13 12 ਹੋਈਆਂ ਨੇ, ਇੱਕ ਦੁੱਲੇ ਦੀ ਬਾਰ, ਹਾਂ, ਇੱਕ ਇਹ ਗੰਜੀ ਬਾਰ, ਇੱਕ ਦੇਖ ਸੰਦਲ ਬਾਰ। ਸਾਂਦਲ ਬਾਰ। ਬਿਲਕੁਲ। ਹੂੰ। ਤੇ ਤੁਸੀਂ ਕੀ ਕੰਮ ਕੀ ਕੀਤਾ ਸਾਰੀ ਜ਼ਿੰਦਗੀ? ਸਾਰੀ ਜ਼ਿੰਦਗੀ 'ਚ ਮੈਂ ਟੀਚਰ ਰਿਹਾ ਜੀ, ਪ੍ਰਾਇਮਰੀ। ਅੱਛਾ, ਉਸਤਾਦ ਸੀ ਤੁਸੀਂ? ਮਾਸ਼ਾਅੱਲਾ। ਅੱਗੋਂ ਮਾਸ਼ਾਅੱਲਾ ਮੇਰੇ ਬੇਟੇ ਨੇ, 2 ਬੇਟੇ ਮੇਰੇ ਐਸਆਈ ਨੇ, ਅੱਛਾ, ਮਾਸ਼ਾਅੱਲਾ। ਦੋਵੇਂ ਲਾਹੌਰ ਨੇ। ਦੋਵੇਂ ਲਾਓ। ਇੱਕ ਦੀ ਤੀਸਰਾ ਕਿੰਨਾ ਡਿਊਟੀ ਆ। ਮਾਸ਼ਾਅੱਲਾ। ਇੱਕ ਸਾਡੀ। ਅੱਛਾ ਅੱਛਾ। ਤੇ ਇਹ ਜੁੱਤੀ ਸਾਰੀ ਉਮਰ ਇਹੀ ਪਾਈ, ਮੋਚੀ ਜੁੱਤੀ? ਜੁੱਤੀ ਤਾਂ ਫਿਰ ਦੇਖੋ, ਯਾਨੀ ਜ਼ਿਆਦਾਤਰ ਮੈਂ ਬੰਦੀ ਪਾਉਣਾ ਤੇ ਚਮਦੀ ਪਾਉਣਾ। ਚੰਮ ਦੀ? ਜ਼ਿਆਦਾਤਰ ਹਾਂ ਹਾਂ ਚਮਦੀ। ਹਾਂ ਹਾਂ ਤੇ ਉਹ ਸਲਵਾਰ ਕਮੀਜ਼ ਤਾਂ ਫਿਰ ਮਜਬੂਰੀ ਪਾਉਣੀ। ਹਾਂ। ਲੇਕਿਨ ਹੈ ਨਾ ਮੇਰੇ ਕੋਲ ਸਲਵਾਰ ਕਮੀਜ਼ ਆ, ਹਾਂ। ਇਹਨੂੰ ਕੋਈ ਹਜੇ ਮੌਕਾ ਬਣੇ ਪਰ, ਲੇਕਿਨ ਜ਼ਿਆਦਾ ਮੈਂ ਚਾਦਰ ਕਮੀਜ਼ ਨੂੰ ਤਰਜੀਹ ਨਹੀਂ, ਬੜਾ ਚੰਗਾ ਲੱਗਾ। ਚੰਮ ਦੀ ਜੁੱਤੀ, ਚਾਦਰਾ, ਚਿੱਟਾ ਕੁਰਤਾ ਤੇ ਮੋਢੇ ਤੇ ਸਾਫਾ ਰੱਖਿਆ ਆ, ਤੇ ਦਿਲ ਕੀਤਾ ਵੀ ਬਾਬਾ ਜੀ ਨਾਲ ਗੱਲ ਕਰੀਏ। ਮਿਹਰਬਾਨੀ ਹੋਊਗਾ। ਜਿਉਂਦੇ ਵਾਸਤੇ ਰਹੋ ਜੀ। ਬੜੀ ਤੁਸੀਂ ਸਾਨੂੰ ਪੁਰਾਣੀ ਤਾਰੀਖ ਯਾਦ ਕਰਾਈ ਆ। ਤੁਹਾਡੀ ਮੈਨੂੰ ਇਹਨਾਂ ਨੇ ਫੋਨ ਕੀਤਾ ਕਿ ਆਓ ਤੁਹਾਨੂੰ ਬੰਦਾ ਮਿਲਾਈ, ਅਸੀਂ ਤੁਹਾਡੀ ਇੰਤਜ਼ਾਰ 'ਚ ਹੀ ਬੈਠੇ ਸੀ। ਅੱਛਾ, ਵਾਹ 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 ਤੁਹਾਡੀ ਜੀ, ਇੰਤਜ਼ਾਰ 'ਚ ਹੀ ਬੈਠੇ।
ਵਾਹ ਵਾਹ, ਮੈਂ ਕਿਹਾ ਯਾਰ ਅੱਛੇ ਬੰਦੇ ਨੂੰ ਮਿਹਰਬਾਨੀ। ਮੁਲਾਕਾਤ ਕਰਨੀ। ਦੇਖੋ ਦੱਸਦੇ ਆ ਵੀ 84 ਸਾਲ ਉਮਰ ਆ, ਥੋੜਾ ਜਿਹਾ ਸੋਝ ਲਾ ਕਹਿੰਦੇ ਜਦੋਂ ਮੈਂ ਉੱਥੋਂ ਆਪਣੇ ਮਾਂ ਪਿਓ ਨਾਲ ਆਇਆ। ਮੈਂ ਬਿਮਾਰ ਸੀ, ਜਿਹਨੂੰ ਮੰਨਦੇ ਨਹੀਂ ਸਮਝੀ ਨੂੰ ਮਾਤਾ ਕਹਿੰਦੇ ਆ। ਹਾਂ ਆ ਦਾਣੇ ਜਿਹੇ ਨਿਕਲ ਜਾਂਦੇ, ਬੱਚਾ ਮਾਤਾ। ਬੇਹੋਸ਼ ਹੁੰਦਾ ਹੈ। ਹੂੰ ਹੁਣ ਮਾਸ਼ਾਅੱਲਾ ਮੇਰੇ ਦੋਤਰਿਆਂ ਪੋਤਰਿਆਂ ਜੋ ਕੋਲਾ, ਹਾਂ ਦੋਤਰਿਆਂ ਪੋਤਰਿਆਂ ਦੇ ਵੀ ਔਲਾਦ। ਅਗੂਰਾ ਤਕਰੀਬਨ 33 ਤੋਂ 34 ਸਾਲ ਦੇ ਮੇਰੀ ਮੈਂ ਸ਼ਾਦੀ ਕੀਤੀ। ਅੱਛਾ, ਤੇ ਕੋਈ ਗੱਲ ਬਜ਼ੁਰਗਾਂ ਤੋਂ ਕੋਈ ਸੁਣੀ ਹੋਈ ਐਸੀ ਜਿਹੜੀ ਤੁਸੀਂ ਸੁਣਾ ਸਕੋ ਸਾਨੂੰ, ਮਸਲ ਪੁੱਛੋ। ਵੀ ਜਦੋਂ ਉਹ ਆਏ ਆ ਰਾਹ ਦੇ ਵਿੱਚ ਕੋਈ ਤਕਲੀਫ ਤੰਗੀ ਜਾਂ ਇੱਥੇ ਆ ਕੇ ਜਾਂ ਕੋਸ ਟਾਈਮ ਦੀ? ਤਕਲੀਫ ਚੰਗੀ ਹੈ ਵੀ ਜਿਹੜੇ ਸਿੱਖ ਲੋਕ ਸੀ ਨਾ, ਜਿਵੇਂ ਇੱਧਰ ਅਸੀਂ ਹੁਣ ਬੈਠੇ ਹਾਂ, ਬੜਾ ਮਤਲਬ ਗਹਿਰਾ ਤਾਲੁਕ ਸੀ, ਪਿਆਰ ਸੀ, ਮੁਹੱਬਤ ਸੀ। ਲੇਕਿਨ ਮੈਨੂੰ ਇੰਨਾ ਕੁ ਪਤਾ, ਸਾਡੇ ਨਾਲ ਰਾਜਪੂਤ ਸੀ ਉੱਥੇ ਉੱਥੇ ਮਲੇਰਕੋਟਲੇ, ਮਲੌਲ। ਮਲੌਰ ਕਸਬਾ। ਮਲੇਰਕੋਟਲਾ ਦਾ ਨਾਨਕੇ ਸੀ। ਉਹ ਫਿਰ ਨਾ ਰਾਤ ਨੂੰ ਦੇਖਣਾ, ਦੋਸਤ ਜਿਹੜੇ ਹੁੰਦੇ ਸੀ ਨਾ, ਰਾਤ ਨੂੰ ਸਲਾਹ ਦਿੱਤੀ ਵੀ ਤੁਹਾਨੂੰ ਜਥਾ ਪੈਣਾ ਅੱਛਾ ਸਿੱਖ ਨੇ। ਉਹ ਫਿਰ ਇਕੱਠੇ ਹੋ ਕੇ ਸਾਰਿਆਂ ਨੇ ਰਾਤ ਨੂੰ ਮਸ਼ਵਰਾ ਕੀਤਾ। ਫੁੱਫੜ ਦਾ ਮੇਰਾ ਉਧਰ ਹੀ ਮਾਰਿਆ ਗਿਆ ਸੀ। ਹੂੰ ਲੇਕਿਨ ਇਹ ਵੀ ਕੋਈ ਚੀਜ਼ ਜਾਂਦੀ ਨਹੀਂ ਗਈ ਸਾਡੀ, ਹਾਂ ਕੱਟਣ ਵੀ ਖਾਲੀ ਹੱਥ। ਕੱਟਣ ਵੀ। ਕਈਆਂ ਦੇ ਜ਼ਿਹਨ ਵਿੱਚ ਇਹ ਵੀ ਸ਼ੱਕ ਸੀ ਯਾਰ ਰੌਲਾ ਗੋਲਾ ਹੀ ਆ, ਆਹੋ ਉਹ ਸਕਦਾ ਖਤਮ ਹੋ ਜਾਏ। ਲੇਕਿਨ ਹੂੰ ਜਿਹੜੇ ਸਮਝਦਾਰ ਲੋਕ ਸੀ, ਉਹਨਾਂ ਨੂੰ ਪਤਾ ਸੀ ਇਸ ਚੀਜ਼ ਦਾ, ਉਹਨਾਂ ਨੇ ਫਿਰ ਆਪਣਾ ਬੰਦੋਬਸਤ। ਲੇਕਿਨ ਅਸੀਂ ਆ ਕੇ ਫਿਰ ਅਸੀਂ ਪੱਟ ਬੈਠੇ ਆ ਗੁਜਰਾਣੇ 'ਚ ਕਸ਼ਮੀਰੀ। ਅੱਛਾ ਉਹ ਸਾਡਾ ਉਹਨਾਂ ਨਾਲ ਤਲਕ ਸੀ, ਰਾਜਪੂਤਾਂ ਦਾ, ਉਹਨਾਂ ਨੂੰ ਜਾਣਦੇ ਉਹਨੂੰ ਪਿੱਛੋਂ ਉਹਨਾਂ ਦੀ ਚੰਗੀ ਪਾਵਰ ਸੀ। ਉਹ ਫਿਰ ਜਿਹੜਾ ਮਾਸਟਰ ਸੀ ਸਾਡੇ 'ਚ ਰਾਜਪੂਤਾਂ ਚੌਧਰੀ ਸਾਡਾ, ਉਹ ਫਿਰ ਉਹਨੇ ਮਾਸਟਰ ਦੇ ਮੁਤਲਕ ਉਹਨੂੰ ਕਿਹਾ, ਉਹਨਾਂ ਨੇ ਕਿਹਾ ਗੁੱਸੇ ਨਾਲ ਕਿਹਾ ਯਾਰ ਤੈਨੂੰ ਮਾਸਟਰ ਜੀ ਪਈ ਪਹਿਲੇ ਟਿਕਟ ਕਾ ਹੋ ਗਿਆ, ਫਿਰ ਤੇਰਾ ਵੀ ਕੁਛ ਕਰਾ। ਉਹ ਇਸੇ ਗੁੱਸੇ ਜਿਹਨੇ ਜੋ ਦੇਖਿਆ ਸਾਨੂੰ ਚੰਡੋੜ ਲੈ ਗਿਆ। ਤਹਿਸੀਲ ਚੰਡੋੜ, ਪਿੰਡ ਝੋਕ ਮਲੀਆ, ਅੱਛਾ ਬਲੋਚਾਂ ਦਾ ਪਿੰਡ ਲੋਕਲ ਸਾਰਾ ਹੀ। ਅੱਛਾ ਉਹ ਫਿਰ ਸਾਡੇ ਮਾਜਰ ਇੱਥੇ ਬੈਠੇ ਸੀ। ਇਹਨਾਂ ਨੇ ਕਿਹਾ ਵੀ ਇਹ ਜ਼ਮੀਨ ਬੜੀ ਕਾਬਲ ਹੈ, ਨਹਿਰੀ ਪਾਣੀ ਬੜਾ ਸੀ। ਉਹਨਾਂ ਨੇ ਫਿਰ ਇੱਥੇ ਆ ਗਏ, ਸਾਨੂੰ ਫਿਰ ਜਿਹੜੀ ਮਾਲਕੀ ਸੀ ਫਿਰ ਇੱਥੇ ਕਰਜਾੜ ਬਾਗਾਂ ਵਾਲਾ ਚੱਕ ਨੰਬਰ 19 ਆਰਬੀ, ਇੱਥੇ ਫਿਰ ਪਾਣੀ ਬਹੁਤ ਜ਼ਿਆਦਾ ਸੀ। ਹੁਣ ਤੇ ਪੂਰਾ ਜਿਹਾ ਰਹਿ ਗਿਆ ਪਾਣੀ ਨੂੰ ਮੰਨਦੇ, ਲੇਕਿਨ ਉਸ ਦੌਰ 'ਚ ਬੜਾ ਪਾਣੀ ਸੀ, ਜ਼ਮੀਨ ਬੜੀ ਅੱਛੀ ਸੀ। ਹੁਣ ਤੇ ਜਿਹੜੀਆਂ ਜ਼ਮੀਨਾਂ ਅੱਛੀਆਂ ਸੀ ਉਹ ਪਿੱਛੇ ਰਹਿ ਗਈਆਂ। ਜਿਹੜੇ ਕਲਰ ਸੀ ਨਜ਼ਦੀਕ ਸ਼ਹਿਰਾਂ ਦੇ ਲਈ ਜੋ ਲੋਕ ਬਣ ਗਏ, ਕਿਉਂਕਿ ਉਹ ਜ਼ਮੀਨ ਦੀ ਤੁਹਾਨੂੰ ਪਤਾ ਵੀ ਕਦਰ ਹੋ ਗਿਆ, ਉਹ ਜ਼ਮੀਨਾਂ ਉੱਥੇ ਦੀ ਉੱਥੇ ਰਹਿ ਗਈਆਂ। ਬਾਕੀ ਫਿਰ ਪੁੱਤਰਾ ਫਿਰ ਬਥੇਰੀਆਂ ਮੁਸੀਬਤਾਂ ਦੇਖੀਆਂ, ਬੜੇ ਜੀਅ ਭੁੱਲ ਗਏ। ਕਈਆਂ ਲੜਕੀਆਂ ਛਾਲਾਂ ਮਾਰੀਆਂ ਨੇ ਆਪਣੀ ਇੱਜ਼ਤ ਬਚਾਉਣ ਵਾਸਤੇ, ਉਹਨਾਂ ਨੇ ਇਮਾਨ ਕਾਇਮ ਸੀ। ਬਾਕੀ ਫਿਰ ਤੁਹਾਨੂੰ ਪਤਾ ਵੀ ਫਿਰ ਹਾਂਜੀ ਉਸ ਟਾਈਮ ਤੇ ਦੇਖਿਆ ਨਹੀਂ ਜਾਂਦਾ। ਮੈਂ ਬਿਮਾਰ ਬੜਾ ਸੀ, ਲੇਕਿਨ ਮੈਨੂੰ ਕਦੀ ਕਦੀ ਆਖਦਾ ਲੇਕਿਨ ਮੈਨੂੰ ਹੋਸ਼ ਹੈ। ਬਾਕੀ ਫਿਰ ਅੱਲਾਹ ਪਾਕ ਨੇ ਮੇਰੇ ਵਾਰਸ ਸਾਹਿਬ ਕੇ ਗਈ ਸੀ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ। ਪੁਰਾਣੀ ਦਾਸਤਾਨ ਵੀ ਤੁਹਾਨੂੰ ਸੁਣਾਤੀ ਨਾਲ ਲੱਗਦੀ, ਪੁਰਾਣੀਆਂ ਯਾਦਾਂ ਅਸੀਂ ਤਾਜ਼ਾ ਕਰ ਲਈਆਂ। ਤੇ ਆ ਗਿੱਲ ਸਾਹਿਬ ਦੇ ਲਾਣਾ, ਆ ਭਾਜੀ ਲਾਇਓ ਗਿੱਲ ਸਾਹਿਬ ਦੇ, ਉਹ ਉੱਥੇ ਲਾ ਦਿਓ ਝੱਗੇ ਨੂੰ। ਅੱਛਾ ਮੈਂ ਉੱਥੇ ਲੱਗ ਗਿਆ। ਅਸੀਂ ਬੈਠੇ ਹੀ ਤੁਹਾਡੀ ਇੰਤਜ਼ਾਰ ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ, ਜਿਉਂਦੇ ਵਾਸਤੇ ਰਹੋ। ਚਾਲੂ ਹਾਂਜੀ ਗਿੱਲ ਸਾਹਿਬ ਕੀ ਹਾਲ ਚਾਲ? ਅਲਹਮਦੁਲਿਲਾ ਜੀ, ਸ਼ੁਕਰ ਹੈ ਰੱਬ ਦਾ। ਇਸ ਟਾਈਮ ਜੀ ਅਸੀਂ ਵੱਡੇ ਮਾਨਾ ਵਾਲਾ ਅੱਡਾ ਤੇ ਆਪਣੇ ਭਰਾ ਰਜ਼ਾ ਗਿੱਲ ਸਾਹਿਬ ਕੋ ਆਏ ਆ। ਇਹ ਖਾਸਾ ਨਾ ਪੁਰਾਣਾ ਇਹਨਾਂ ਦਾ ਕੰਮ। ਇਹ ਜੀ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇਸ ਕੰਮ 'ਚ? ਤਕਰੀਬਨ ਕੋਈ 25-27 ਸਾਲ ਹੋ ਗਏ ਜੀ। ਆ ਤਮਾਕੂ ਤੇ ਹੁੱਕੇ ਦੇ ਰੌਲੇ ਨੂੰ ਪਏ ਨੂੰ। ਹਾਂਜੀ, ਤੇ ਪਛਾਣ ਤੁਹਾਨੂੰ ਤਮਾਕੂ ਦੀ ਵੀ ਹੁਣ ਬੜੀ ਹੈ। ਤਕਰੀਬਨ ਹੋ ਜਾਂਦੀ। ਸਾਡੇ ਉੱਥੇ ਨਾ ਇੱਕੋ ਥਾਂ ਤੇ ਵੀਜ ਕੇ ਤਮਾਕੂ, ਜਾਂ ਕਹਿ ਲਓ ਵੀ ਉਸ ਤਲ ਦੇ ਵਿੱਚ ਸਾਡੇ ਤਲ 'ਚ ਸ਼ੀਰੀ ਨਹੀਂ ਰਿਹਾ। ਜਿਹੜੀ ਸੂਟਾ ਲਾਉਣ ਤੋਂ ਬਾਅਦ ਸੰਗ 'ਚ ਨਾ ਕੋ ਥੋੜੀ ਜਿਹੀ ਮਿਠਾਸ ਆਣੀ ਚਾਹੀਦੀ, ਉਹ ਕੜੱਤਣ ਆਉਣ ਲੱਗ ਗਈ। ਮੈਂ ਉਹ ਸ਼ੀਰੀ ਲੱਭਦਾ ਨਾ ਸਾਡਾ ਰਾਬਤਾ ਗਿੱਲ ਸਾਹਿਬ ਨਾਲ ਹੋ ਗਿਆ ਇੱਥੇ ਮਾਨਾ ਵਾਲੇ 'ਚ। ਜਿਹੜਾ ਉਹ ਤਮਾਕੂ ਤੁਸੀਂ ਅੱਗੇ ਵੀ ਘਲਾਇਆ ਸੀ ਨਾ, ਤੇ ਉਹ ਸ਼ੀਰੀ ਹੈ। ਉਹ ਸੂਟਾ ਲਾ ਕੇ ਭੱਜ ਕੇ ਪਾਣੀ ਦਾ ਗਲਾਸ ਨਹੀਂ ਪੀਣਾ ਪੈਂਦਾ ਜੀ। 4 ਸੂਟੇ ਬੰਦਾ ਲਾ ਲੈਂਦਾ। ਇਹ ਜਿਹੜਾ ਤਮਾਕੂ ਆ ਇਹ ਇੱਥੋਂ ਦਾ ਹੀ ਆ ਜਾਂ ਇਹ ਕੋਈ ਸੱਜੇ ਖੱਬੇ ਪਿੰਡ ਕਿਸੇ ਖਾਸ ਦਾ? ਇਹ ਸਾਡੇ ਆਪਣੇ ਇਸ ਇਲਾਕਿਆਂ 'ਚ ਹੀ ਤੰਬਾਕੂ ਲੱਗਦਾ। ਤੇ ਉਹ ਮਿਠਾਸ ਸ਼ੀਰੀ ਜਿਹੜੀ ਹੈ ਨਾ, ਲਜ਼ਤ, ਉਹ ਇਸ ਸੈਂਸ 'ਚ ਹੀ ਆਉਂਦੀ ਹੈ ਕਿ ਉੱਥੇ ਤੰਬਾਕੂ ਬਾਰ-ਬਾਰ ਉਸ ਪੈਲੀ 'ਚ ਲੱਗਦਾ ਰਹਿੰਦਾ। ਫਿਰ ਲੋਕ ਐਕਸਪਰਟ ਨੇ, ਜ਼ਿਮੀਂਦਾਰ ਜਿਹੜੇ, ਉਹ ਇਸ ਚੀਜ਼ ਨੂੰ ਸਮਝਦੇ ਨੇ ਪੂਰਾ। ਕੱਚਾ ਤੰਬਾਕੂ ਨਹੀਂ ਵੱਢਦੇ, ਪਕਾ ਕੇ ਵੱਢਦੇ ਨੇ। ਇਹਦਾ ਇੱਕ ਪ੍ਰੋਸੀਜਰ ਹੁੰਦਾ, ਟੋਇਆਂ 'ਚ ਜਾਂਦਾ, ਉਸ ਤੋਂ ਬਾਅਦ ਫਿਰ ਇਹਨੂੰ ਵੱਟਣਾ ਹੁੰਦਾ, ਪੂਰੀਆਂ ਧੁੱਪਾਂ ਲਵਾਉਂਦੇ ਨੇ। ਤੇ
ਬਾਜ਼ ਲੋਕ ਜਿਹੜੇ ਨੇ ਦੋ ਫਸਲਾਂ ਲੈਣ ਵਾਸਤੇ ਕਮਾਦ 'ਚ ਵੀ ਲਾ ਲੈਂਦੇ ਆ ਤਮਾਕੂ, ਬਾਜਰੇ 'ਚ ਵੀ ਲਾ ਲੈਂਦੇ ਨੇ, ਮਕਈ ਤੇ ਵੱਢ ਕੇ ਲਾ ਲਿਆ ਤਮਾਕੂ, ਉਹਦਾ ਉਹ ਟੇਸਟ ਨਹੀਂ ਰਹਿੰਦਾ। ਇਹ ਗੱਲ ਇਹ ਜੀ ਕਿ ਜਿਹਦਾ ਕੰਮ ਹੈ ਨਾ ਫਿਰ ਉਹ ਹੀ ਕਰ ਸਕਦਾ। ਉਹ ਕਰ ਸਕਦਾ, ਇੱਕੋ ਥਾਂ ਤੇ ਲਾਣਾ ਪੈਂਦਾ। ਜਿਹੜੀ ਥਾਂ ਇੱਕ ਵਾਰੀ ਮਿੱਥ ਲਈ ਨਾ ਤਮਾਕੂ ਵਾਸਤੇ, ਉੱਥੇ ਫਿਰ ਉਹ ਦੁਬਾਰਾ ਤਮਾਕੂ ਲੱਗਦਾ, ਤਮਾਕੂ ਹੀ ਲੱਗਦਾ, ਫਿਰ ਕਾਮਯਾਬ ਹੁੰਦਾ। ਥਾਂ ਕੌੜੀ ਹੋ ਜਾਂਦੀ ਨਾ। ਜੀ ਜੀ। ਤੇ ਇਹ ਜਿਹੜਾ ਤੁਸੀਂ ਕੰਮ ਹੁੱਕੇ ਬਣਾਉਣ ਵਾਲਾ, ਇਹ ਸਾਰਾ ਜਾਣਦੇ? ਜੀ ਤਕਰੀਬਨ ਸਾਰਾ ਹੀ ਜਾਣ। ਇਹ ਕਿਹਦੇ ਕੋਲ ਸਿੱਖਿਆ? ਆਪਣੇ ਵਾਲਦ ਸਾਹਿਬ ਤੋਂ। ਅੱਛਾ, ਵਾਲਦ ਸਾਹਿਬ ਹੈਗੇ ਹੁਣ? ਨਹੀਂ, ਵਾਲਦ ਸਾਹਿਬ ਫੌਤ ਹੋ ਗਏ। ਇਹ ਹੁੱਕਾ ਸਾਰਾ ਬਣਾ ਲੈਂਦੇ ਆਪਣੇ ਹੱਥਾਂ ਨਾਲ? ਹਾਂਜੀ। ਹੁੱਕੇ ਤੇ ਬਹੁਤ ਸਾਰੇ ਡਾਈਆਂ ਤੇ ਬਣਦੇ ਨੇ, ਮਸ਼ੀਨਾਂ ਤੇ। ਅਸੀਂ ਆ ਉੱਪਰ ਨੀਚਿਆਂ ਨੂਚਿਆਂ ਦਾ ਜਿਹੜਾ ਕੰਮ ਸਾਰਾ ਮੇਰਾ ਹੋਇਆ। ਅੱਛਾ ਅੱਛਾ, ਆ ਡਿਜ਼ਾਈਨ ਤਿੱਲੇ ਦੇ, ਤਿੱਲੇ ਦੀ ਕਢਾਈ, ਇਹ ਜਿਸਤੀ ਤਾਰ ਦਾ ਨੀਚਾ ਬਣਿਆ। ਆ ਦਿਖਾਓ ਜੀ, ਇਹ ਡਿਜ਼ਾਈਨ ਬਣੇ ਹੋਏ ਤੇ ਆ ਜਿਸਤੀ ਦਾ ਤਾਰ। ਅੰਦਰੋਂ ਹੁੱਕਾ ਲੈ ਕੇ ਅਸੀਂ ਬਣਿਆ ਪਿਆ, ਉਹ ਕੂਲਰ ਵਾਲੀ ਜਗ੍ਹਾ। ਹਾਂ, ਹੁੱਕਾ ਲਿਆ ਕੇ ਦਿਖਾਓ ਜੀ। ਇਹ ਸਾਡੀ ਰਹਿਤਲ ਬਹਿਤਲ ਆ, ਹੁਣ ਅਸੀਂ ਨਾ ਇਹ ਤੋਂ ਭੱਜ ਨਹੀਂ ਸਕਦੇ। ਹਾਂਜੀ। ਬੰਦੇ ਕਹਿਣਗੇ ਯਾਰ ਤੂੰ ਹੁੱਕੇ ਦੀ ਗੱਲ, ਮੈਂ ਭਾਈ ਹੋਰ ਕੀ ਗੱਲ ਕਰਾਂ, ਜਦੋਂ ਗੱਲ ਵਸੇਬ ਦੀ ਕਰਨੀ, ਗੱਲ ਆਪਣੇ ਰਹਿਤਲ ਬਹਿਤਲ ਦੀ ਕਰਨੀ, ਵਿੱਚ ਹੁੱਕਾ ਆਣਾ ਹੀ ਆਣਾ। ਹਾਂਜੀ। ਹਰ ਡੇਰੇ ਤੇ ਪਿਆ, ਹਰ ਬੂਹੇ ਤੇ ਪਿਆ, ਸ਼ਾਨ ਹੈ ਜੀ। ਇਹਦੇ ਤੋਂ ਕਿਵੇਂ ਬਚ ਜਾਓਗੇ ਤੁਸੀਂ? ਮੈਂ ਤੁਹਾਨੂੰ ਅੱਗੇ ਕਿਹਾ ਨਹੀਂ ਪੀਓ ਨਾ ਪੀਓ, ਥੋੜਾ ਪੀ ਲਓ, ਪਰ ਇਹ ਭਾਈ ਧਰ ਕੇ ਰੱਖਣਾ ਪੈਣਾ ਹੈ। ਜਿਹੜਾ ਬੰਦਾ ਹੁੱਕਾ ਪੀਂਦਾ ਆ ਨਾ, ਉਹਨੇ ਹੁੱਕਾ ਹੀ ਪੀਣਾ, ਉਹਨੇ ਨਹੀਂ 2 ਸੋਡਾ ਪੀਣਾ ਆ ਕੇ ਤੁਹਾਡੇ। ਹਾਂਜੀ। ਅੱਛਾ, ਸੋਹਣਾ ਕੰਮ, ਬੜੀ ਕਾਰੀਗਰੀ, ਬੜਾ ਹੁਨਰ ਦਾ ਕੰਮ ਹੈ। ਹਾਂਜੀ। ਹੁਣ ਇਸ ਟਾਈਮ ਜਿਹੜਾ ਤੁਹਾਡਾ ਚੱਲ ਰਿਹਾ ਚੱਕਰ, ਇਹ ਹੈਗਾ ਇਹ ਤਾਂਬਾ ਹੈ ਜੀ। ਇਹ ਤਾਂਬਾ ਚੱਲ ਰਿਹਾ। ਹਾਂਜੀ। ਮੈਂ ਦਿਖਾਣਾ ਬੇਟਾ ਮੈਨੂੰ। ਇੱਧਰ ਗਿੱਲ ਸਾਹਿਬ, ਇਹ ਤੁਹਾਡਾ ਮੁੰਡਾ? ਜੀ ਜੀ। ਮਾਸ਼ਾਅੱਲਾ, ਪੜਦਾ? ਹਾਂਜੀ, ਇਹਨੇ ਇੱਥੇ ਕੀਤਾ ਹੈ ਜੀ। ਬੱਚੇ ਪੜਾਇਓ ਜ਼ਰੂਰ। ਪੜ੍ਹਾ ਰਹੇ ਜੀ। ਹੁਣ ਇਹ ਸਾਨੂੰ ਕਹਿੰਦੇ ਸਾਨੂੰ ਬਾਹਰ ਭੇਜੋ ਸਟੂਡੈਂਟ ਕਿਤੇ, ਤੇ ਅਸੀਂ 50 ਲੱਖ ਕਿੱਥੋਂ ਲਿਆਈਏ? ਗਵਰਨਮੈਂਟ ਸਾਡੀ ਠੱਗੀ ਹੈ। ਇੱਥੇ ਆ ਕੇ ਸਾਡੀ ਇਹਨਾਂ ਦੀ ਸੋਚ ਨਹੀਂ ਮਿਲਦੀ। ਹਾਂਜੀ, ਇਹ ਸਾਡੀ ਸਰਕਾਰ ਜੀ ਕੋਈ ਐਸੀ ਸਕੀਮ ਕੱਢੇ, ਜਿਹੜੇ ਮੁੰਡੇ ਸਾਡੇ ਪੜ੍ਹਨ ਵਾਸਤੇ ਬਾਹਰ ਜਾਣਾ ਚਾਹੁੰਦੇ ਆ, ਉਹਨਾਂ ਨੂੰ ਸਾਡੀ ਸਰਕਾਰ ਵੀਜ਼ੇ ਦੇਵੇ, ਉਹ ਖਰਚਾ ਸਾਰਾ ਸਾਡੀ ਸਰਕਾਰ ਚੱਕੇ। ਸਾਡੀ ਵਜ਼ੀਰ ਆਲਾ ਉਂਝ ਤਾਂ ਕਹਿੰਦੀ ਆ ਵੀ ਮੈਨੂੰ ਕੰਮ ਦੱਸੋ, ਲੈ ਮੈਂ ਤੈਨੂੰ ਦੱਸਤਾ ਵੀ ਮੁੰਡੇ ਸਾਡੇ ਬਾਹਰ ਘਲਾ ਦੇ ਪੜ੍ਹਾਈ ਵਾਸਤੇ। ਹੁਣ ਸਰ ਅਸੀਂ ਬੜੀ ਮਿਹਨਤ ਕਰਕੇ ਨਾ ਜੀ, ਬੜੀ ਮਿਹਨਤ ਕਰਕੇ, ਕਿਰਾਏ ਦੇ ਘਰ ਨੇ, ਕਿਰਾਏ ਦੀਆਂ ਦੁਕਾਨਾਂ ਨੇ, ਬੱਚਿਆਂ ਨੂੰ ਪੜ੍ਹਾ ਲਿਖਾ ਲਿਆ, ਇੱਥੇ ਲੈਣ ਦਾ। ਸਾਡੇ ਕੰਮ ਨੇ ਉਹਨੂੰ ਇਨਸਲਟ ਫੀਲ ਕਰਦੇ ਨੇ ਕਿ ਅਸੀਂ ਕਿਵੇਂ ਆਈਏ, ਜਾਂ ਤਾਂ ਸਾਨੂੰ ਪੜ੍ਹਾਉਣਾ ਨਹੀਂ ਸੀ। ਹਾਂ, ਅੱਛਾ, ਅੱਲਾਹ ਤਾਲਾ ਸਬਬ ਬਣਾਊਗਾ। ਤੇ ਉਹ ਹੁਣ ਕਹਿੰਦੇ ਨੇ ਸਾਨੂੰ ਯੂਕੇ ਜਾਂ ਆਸਟ੍ਰੇਲੀਆ ਭੇਜੋ ਪੜ੍ਹਾਈ ਵਾਸਤੇ। ਅਸੀਂ ਸਰ ਉਹਦੇ ਵਾਸਤੇ ਕਿੱਥੋਂ ਐਡਮਿਸ਼ਨ ਫੀਸ ਲਿਆਈਏ, ਹੋਸਟਲ ਦੇ ਖਰਚੇ, ਮੈਸ ਦੇ ਖਰਚੇ ਕਿਸ ਤਰ੍ਹਾਂ ਦੇਈਏ? ਸਾਡੀ ਗਵਰਨਮੈਂਟ ਸਾਡਾ ਕੋਈ ਸਾਥ ਨਹੀਂ ਦੇ ਰਹੀ। ਕੋਈ ਅਦਾਰਾ ਐਸਾ ਨਹੀਂ। ਬੈਂਕ ਵੱਲ ਜਾਂਦੇ ਆ ਤਾਂ ਕਹਿੰਦੇ ਜੀ ਪ੍ਰਾਪਰਟੀ ਰੱਖੋ, ਫਿਰ ਕਰਜ਼ਾ ਦੇਵਾਂਗੇ। ਪ੍ਰਾਪਰਟੀ ਹੋਵੇ ਤੇ ਅਸੀਂ ਵੇਚ ਕੇ ਨਾ ਬੱਚੇ ਨੂੰ ਭੇਜ ਦਈਏ। ਆ ਪਰੇ ਨੂੰ ਕਰ ਦਿਓ ਵੀ ਚੁੱਕੇ ਉਹਨੂੰ ਐਂ। ਉਹ ਸਾਰਾ ਹੈਂਡਮੇਡ ਹੈ। ਇਹ ਤੁਹਾਡੇ ਹੱਥ ਨਾਲ ਬਣਿਆ? ਹਾਂਜੀ। ਮਾਸ਼ਾਅੱਲਾ। ਇਹ ਨੀਚਾ ਸਾਰਾ ਹੱਥ ਨਾਲ ਬਣਿਆ। ਵਾਹ, ਇਹ ਮਸ਼ੀਨੀ ਬਣੀ। ਇਹ ਹੁੱਕਾ ਮਸ਼ੀਨੀ ਹੈ। ਇਹ ਤਾਰ, ਇਹ ਨੀਚਾ ਮੈਂ ਬਣਾਇਆ। ਵਾਹ 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 ਵਾਹ, ਕੀ ਬਾਤ ਹੈ ਜੀ, ਕੀ ਬਾਤ। ਕਾਰੀਗਰੀ ਹੈ, ਹੁਨਰ ਆ। ਹਾਂਜੀ, ਐਕੂਰੇਸੀ ਬੜੀ ਦੇਖੋ ਨਾ। ਇਹ ਹੱਥ ਨਾਲ ਬਣਿਆ, ਲੇਕਿਨ ਇੰਜ ਹੀ ਲੱਗੇਗਾ ਤੁਹਾਨੂੰ ਜਿਵੇਂ ਕੋਈ ਡਾਈ ਚੋਂ ਜਾਂ ਮਸ਼ੀਨ ਚੋਂ ਨਿਕਲਿਆ। ਇਸ ਗੱਲ ਦੇ ਹੀ ਪੈਸੇ ਨੇ, ਇਸ ਗੱਲ ਦਾ ਹੀ। ਵਾਹ ਵਾਹ ਗਿੱਲ ਸਾਹਿਬ, ਵਾਹ, ਕੀ ਬਾਤ। ਉਹ ਕਹਿੰਦੇ ਵੇਖਣ ਵਾਲਾ ਬੰਦਾ ਕਹੂਗਾ ਮਸ਼ੀਨ ਨੇ ਕੰਮ ਕੀਤਾ, ਬਰਾਬਰ ਆ। ਹਾਂਜੀ, ਵੀ ਜਿਵੇਂ ਮਸ਼ੀਨ ਕਰਦੀ ਬਰਾਬਰ, ਇਦਾਂ ਹੱਥ ਨਾਲ ਬਰਾਬਰ ਕੀਤਾ। ਮਸ਼ੀਨਾਂ ਤਾਂ ਹੁਣ ਕੱਲ ਆਈਆਂ। ਹਾਂਜੀ, ਮਸ਼ੀਨਾਂ ਤਾਂ ਕੱਲ ਆਈਆਂ। ਮਸ਼ੀਨਾਂ ਨਹੀਂ ਬੰਦੇ ਦੀਆਂ ਰੀਸ ਕਰ ਸਕਦੀਆਂ, ਬੰਦਾ ਮਸ਼ੀਨਾਂ ਦੀ ਰੀਸ ਕਰ ਸਕਦਾ। ਤੇ ਅਸੀਂ ਨਾ ਜੀ ਗਿੱਲ ਸਾਹਿਬ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਸਾਨੂੰ ਬੜੀ ਆਓ ਭਗਤ ਕੀਤੀ, ਬੜਾ ਪਿਆਰ ਦਿੱਤਾ। ਤੇ ਅਸੀਂ ਹੁਣ ਇੱਥੋਂ ਤਮਾਕੂ ਲੈ ਕੇ ਤੇ ਹੁਣ ਜਾਂਦੇ ਆ ਘਰ ਨੂੰ। ਤੇ ਅਸੀਂ ਇੱਥੇ ਹੁਣ ਬਾਕੀ ਦੇਖੋ ਨਾ ਸਰ, ਮਿਆਰ ਹੀ ਹੁੰਦਾ। ਅਸੀਂ ਤੁਹਾਨੂੰ ਪਿਛਲੇ ਸਾਲ ਤਮਾਕੂ ਦਿੱਤਾ ਸੀ, ਅੱਛਾ ਲੱਗਾ ਤੁਹਾਨੂੰ, ਫਿਰ ਤੁਸੀਂ ਆਏ ਹੋ। ਇਸ ਤਰ੍ਹਾਂ ਹੀ ਪਿਆਰ ਵੱਧਦਾ। ਅਸੀਂ ਜਿਹੜਾ ਇਸ ਤਰ੍ਹਾਂ ਤੁਹਾਨੂੰ ਤਮਾਕੂ ਦੇਵਾਂਗੇ, ਉਹ ਇਨਸ਼ਾਅੱਲਾ ਪਿਛਲੇ ਨਾਲ ਵੀ ਅੱਛਾ ਹੋਏਗਾ। ਤੁਸੀਂ ਇੱਕ ਵਾਰੀ ਆਪਣਾ ਨੰਬਰ ਬੋਲੋ ਜੀ, ਇੱਧਰ ਬੁਲਾਓ ਨੰਬਰ। 0301 70 50 621। ਰਜ਼ਾ ਹੁਸੈਨ, ਲਾਰੀ ਅੱਡਾ ਮਾਨਵਾਲਾ। ਜਿਉਂਦੇ ਵਾਸਤੇ ਰਹੋ, ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।